ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਸਿੰਘ ਜੀ ਜੁੜਨਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਭੰਗਲ ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਜੌਹਲ ਸੈਕਰਾਮੈਂਟੋ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜੋਗਿੰਦਰ ਕੌਰ ਰੈਡਲੀ, ਬਲਵੰਤ ਕੌਰ ਮੰਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹਨਾਂ ਦੀ ਚੰਗੀ ਤੰਦਰੁਸਤੀ ਦੇ ਲਈ। ਤੇ ਪ੍ਰੋਗਰਾਮ ਦੀ ਜਿਹੜੀ ਉਹ ਆਪਾਂ ਸ਼ੁਰੂਆਤ ਜਿਹੜੀ ਕਰਨ ਜਾ ਰਹੇ ਹਾਂ ਮੰਗਲਵਾਰ ਨੂੰ, ਜਿਹੜੇ ਕਾਫੀ ਨੁਸਖੇ ਜਿਹੜੇ ਪੁੱਛੇ ਜਾਂਦੇ ਉਹਨਾਂ ਦੇ ਜਿਹੜੇ ਇਲਾਜ ਆਪਾਂ ਨੂੰ ਜਗਵੀਰ ਸਿੰਘ ਜੀ ਦੱਸਦੇ ਨੇ, ਤੇ ਆਓ ਆਪਣੇ ਨਾਲ ਇਸ ਟਾਈਮ ਉਹ ਜੁੜ ਚੁੱਕੇ ਨੇ। ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ 3:30 ਤੋਂ ਜਿਹੜਾ 4 ਵਜੇ ਤੱਕ, ਤੇ ਮੰਗਲਵਾਰ ਵਾਲਾ ਪ੍ਰੋਗਰਾਮ 4 ਤੋਂ ਲੈ ਕੇ 5:30 ਵਜੇ ਤੱਕ ਤੁਹਾਡੇ ਲਈ ਪੇਸ਼ ਕਰਦੇ ਹਾਂ। ਜਗਵੀਰ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਦੇ ਪਹਿਲਾਂ ਕਹਿੰਦੇ ਸੀਗੇ ਜਿਹੜੀ ਐਲਰਜੀ ਹੋ ਜਾਂਦੀ ਹੈਗੀ, ਜਿਸ ਤਰ੍ਹਾਂ ਠੰਡ ਹੁੰਦੀ ਆ, ਛਿੱਕਾਂ ਆ, ਖੰਘ ਆ, ਕੋਈ ਅੱਖਾਂ ਤੇ ਪਾਣੀ ਆਉਣਾ, ਇਹੋ ਜਿਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਹੈਗੀਆਂ, ਉਹਦੇ ਵਾਸਤੇ ਤੁਸੀਂ ਆਪਣੇ ਲੌਂਗ ਜਿਹੜੇ ਹੁੰਦੇ ਲੌਂਗ ਤਵੇ ਤੇ ਪਾ ਕੇ ਸੁਆਹ ਬਣਾ ਲੈਣੀ ਉਹਨਾਂ ਦੀ, ਜਮਾਂ ਤੇ ਸੁਆਹ। ਇਹਨੂੰ ਜੇ ਤੁਸੀਂ ਮੁੱਠੀ ਲੌਂਗ ਵੀ ਰੱਖੋਗੇ ਤਾਂ ਆਪਣੇ ਘੱਟੋ ਘੱਟ ਅੱਧਾ ਘੰਟਾ ਲੱਗ ਜਾਂਦਾ ਜੀ ਇਹਨਾਂ ਨੂੰ ਵੀ ਐਨ ਪੂਰੀ ਸੁਆਹ ਬਣਨੇ। ਉਹਦੀ ਫਿਰ ਥੋੜ੍ਹੀ ਜਿਹੀ ਤੁਸੀਂ ਆਪਣੇ ਲੈਣੀ ਹੈਗੀ, ਜਿਸ ਤਰ੍ਹਾਂ 4 ਚੌਲਾਂ ਦੇ ਦਾਣੇ ਜਿੰਨੀ। ਇਹ ਤੁਸੀਂ ਲਾ ਜਾਓ, ਕੋਸੇ ਪਾਣੀ ਨਾਲ ਲੈ ਲਓ, ਦੁੱਧ ਨਾਲ ਲੈ ਲਓ, ਤੇ ਬਲਗਮ ਨੂੰ ਵੀ ਤੇ ਐਲਰਜੀ ਨੂੰ ਵੀ, ਦੋਵਾਂ ਨੂੰ ਠੀਕ ਕਰਦੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਵੀ ਲੂਜ਼ ਮੋਸ਼ਨ ਜੇ ਰਾਤ ਨੂੰ ਵੀ ਇਸ ਤਰ੍ਹਾਂ ਹੋ ਜਾਂਦੇ ਹੈਗੇ, ਉਹਨੇ 25 ਗ੍ਰਾਮ ਲੈਣਾ ਹੈਗਾ ਜੀ ਨਟਮੈਗ, 125 ਗ੍ਰਾਮ ਲੈਣੀ ਹੈ ਜੀ ਰੈਕਟੀਫਾਈਡ ਸਪਿਰਿਟ ਕਹਿੰਦੇ ਜੀ, ਤੇ ਡਰੱਗ ਸਟੋਰ 'ਚ ਟਰਾਈ ਕਰਕੇ ਦੇਖ ਲਿਓ ਜੇ ਮਿਲ ਜਾਵੇ ਤਾਂ। ਇਹ ਆਪਣੇ ਤੁਸੀਂ ਮਿਕਸ ਕਰਕੇ ਦੋ ਚੀਜ਼ਾਂ ਇਹ ਰੱਖਣੀਆਂ ਜੀ, ਤੁਸੀਂ ਆਪਣੇ ਹਫ਼ਤਾ ਪਈਆਂ ਰਹਿਣ ਦੇਣੀਆਂ ਹੈ, ਤੇ ਇਹਦੇ ਵਿੱਚੋਂ ਉਹਨੇ ਐਨ ਹਿਲਾਈ ਜਾਣਾ ਹੈਗਾ ਰੋਜ਼। ਜ਼ਿਆਦਾ ਐਨ ਪੂਰੀ ਮਿਕਸ ਹੋ ਗਈ ਇਹਦੀ ਆਪਣੇ ਇੱਕ ਹਫ਼ਤਾ ਬਹੁਤ ਹੈਗੀ, ਇੱਕ ਹਫ਼ਤੇ ਬਾਅਦ ਆਪਣੇ ਐਨ ਮਿਕਸ ਹੋ ਜੂਗੀ ਇਹ। ਇਹਦਾ ਤੁਸੀਂ ਆਪਣੇ ਅੱਧਾ ਕੁ ਚਮਚਾ ਜਾਂ 1 ਚਮਚਾ ਪਹਿਲਾਂ ਅੱਧੇ ਚਮਚੇ ਤੇ ਸਟਾਰਟ ਕਰਕੇ ਦੇਖ ਲਓ, ਜੇ ਠੀਕ ਆਉਂਦੀ ਹੈ ਤਾਂ ਠੀਕ ਹੈਗੀ, ਨਹੀਂ ਤਾਂ ਫਿਰ ਤੁਸੀਂ ਡੋਜ਼ ਦੀ ਵਧਾ ਵੀ ਸਕਦੇ ਹੋ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਲੌਂਗ ਲੈਣੇ ਹੈਗੇ, ਜੈਫਲ, ਮਗਾਂ, ਕਾਲੀ ਮਿਰਚਾਂ। ਲੌਂਗ, ਜੈਫਲ, ਮਗਾਂ ਇਹ 5-5 ਗ੍ਰਾਮ ਲੈਣੀਆਂ ਹੈਗੀਆਂ, ਕਾਲੀ ਮਿਰਚਾਂ 20 ਗ੍ਰਾਮ ਲੈਣੀਆਂ ਹੈਗੀਆਂ, ਸੁੰਡ ਲੈਣੀ ਹੈਗੀ 160 ਗ੍ਰਾਮ, ਤੇ 160 ਗ੍ਰਾਮ ਇਹ ਲੈਣੀ ਹੈਗੀ ਸ਼ੱਕਰ। ਇਹਦਾ 1 ਚਮਚਾ ਤੁਸੀਂ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਕੇ ਦੇਖ ਲਓ। ਨਹੀਂ ਤਾਂ ਫਿਰ ਕੱਲੇ ਤਿਰਫਲੇ ਦਾ ਚੂਰਨ ਵੀ ਟਰਾਈ ਕਰਕੇ ਦੇਖ ਸਕਦੇ ਹੈਗੇ। ਕੱਲੇ ਤਿਰਫਲੇ ਦਾ ਚੂਰਨ ਹੈ ਉਹ ਲੈ ਕੇ ਤੁਸੀਂ ਉਹਨੇ ਲੈ ਸਕਦੇ ਹੈਗੇ। ਜਾਂ ਲੌਂਗ, ਸੌਂਫ, ਜਵੈਨ, ਜੀਰਾ, ਦਾਲਚੀਨੀ, ਵੱਡੀਆਂ ਇਲਾਇਚੀਆਂ ਜਿਹੜੀਆਂ ਹੁੰਦੀਆਂ, ਇਹ ਬਰਾਬਰ ਲੈ ਲਓ ਤੁਸੀਂ। ਇਹਦਾ ਤੁਸੀਂ ਅੱਧਾ ਕੁ ਚਮਚਾ ਤੁਸੀਂ ਇਹ ਲੈ ਕੇ ਦੇਖ ਲਓ। ਇਹ ਵੀ ਆਪਣੇ ਜਿਹੜੇ ਮਰੋੜ ਜੋੜਦੇ ਆ ਉਹਨਾਂ ਨੂੰ ਠੀਕ ਕਰ। ਨਹੀਂ ਤਾਂ ਆਪਣੇ ਕਾਊਂਟਰ ਤੋਂ ਹੀ ਦਵਾਈ ਮਿਲ ਜਾਂਦੀ ਹੈਗੀ, ਹਰੇਕ ਡਰੱਗ ਸਟੋਰ 'ਚ ਮਿਲ ਜੂਗੀ। ਅਮੋਡੀਅਮ ਕਹਿੰਦੇ ਜੀ ਉਹਨੂੰ, ਅਮੋਡੀਅਮ। ਉਹ ਤੁਸੀਂ 1 ਗੋਲੀ ਲੈ ਲਓ, ਉਹਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ ਜੀ। ਆਪਣੇ ਪੇਟ ਦੀ ਜਿਹੜੇ ਦਸਤ ਲੱਗੇ ਹੋਏ ਹੁੰਦੇ ਜਾਂ ਮਤਲਬ ਮੋਸ਼ਨ ਜਿਹੇ ਹੁੰਦੇ, ਉਹਦੇ ਨਾਲ ਫਰਕ ਪੈ ਜਾਂਦਾ। ਅਮੋਡੀਅਮ ਹੈਗਾ ਗੋਲੀ ਦਾ, ਉਹ ਕਾਊਂਟਰ ਤੇ ਮਿਲ ਜਾਂਦੀ ਬਗੈਰ ਡਾਕਟਰ ਤੋਂ। ਉਹ ਤੁਸੀਂ ਆਪਣੇ ਟਰਾਈ ਕਰਕੇ ਦੇਖ ਲਓ, ਉਹਦੇ ਨਾਲ ਵੀ ਆਪਣੇ ਫਰਕ ਪੈ ਜੀ। ਜਿਹੜੇ ਕਹਿੰਦੇ ਸੀਗੇ ਵੀ ਇੰਡੀਆ ਹੱਥ ਪੈਰ ਠੰਡੇ ਜਿਹੇ ਹੋ ਜਾਂਦੇ ਹੈਗੇ, ਭਾਈ ਹੈਗਾ ਵੀ ਲੱਤਾਂ, ਉਹਦੇ ਬਲੱਡ ਸਰਕੂਲੇਸ਼ਨ ਨਹੀਂ ਹੁੰਦੀ ਜੀ ਉਹਦੇ। ਉਹਨੇ ਨਿੰਬ ਦਾ ਦਰਖਤ ਹੈ ਉੱਥੇ ਇੰਡੀਆ ਹੈਗਾ ਭਾਈ, ਨਿੰਬ ਦਾ ਦਰਖਤ ਦਾ ਉਹਦਾ ਛਿੱਲਕ ਤਾਰ ਦੇਣਾ ਜੀ, ਛਿੱਲਕ ਤਾਰ ਕੇ ਉਹਦਾ ਪਾਣੀ ਪਾ ਕੇ ਉਹਦੇ ਘੋਟ ਲੈਣਾ ਜੀ ਉਹਨੂੰ ਚੰਗੀ ਤਰ੍ਹਾਂ। ਐਨ ਚਟਨੀ ਜੀ ਬਣਾ ਲਓ, ਜਿਸ ਤਰ੍ਹਾਂ ਪਤਲੀ ਜੀ ਚਟਨੀ ਬਣਾ ਲਓ। ਜਿੱਥੇ ਜਿੱਥੇ ਉਹਦੇ ਹੱਥ ਪੈਰ ਸੌਂਦੇ ਹੈਗੇ, ਠੰਡੇ ਰਹਿੰਦੇ, ਉੱਥੇ ਮਾਲਿਸ਼ ਕਰਨੀ ਹੈਗੀ ਜੀ, ਇਹਦੇ ਨਾਲ ਠੀਕ ਹੋ ਜਾਊਗੇ। ਜਾਂ ਫਿਰ ਅਸਗੰਧ ਲੈ ਸਕਦੇ ਹੈਗੇ, ਉਹ ਅਸਗੰਧ ਦੇ ਆਪਣੇ 1 ਚਮਚਾ ਇਹਦਾ ਤੇ 1 ਚਮਚਾ ਦੇਸੀ ਘੀ ਦਾ, ਇਹ ਖਾਣਾ ਜੀ। ਇਹਦੇ ਵਿੱਚੋਂ ਫਿਰ ਤੁਸੀਂ ਕਰ ਸਕਦੇ ਹੈਗੇ ਲਸਣ, ਆਪਣੇ ਸਰੋਂ ਦੇ ਤੇਲ ਦੇ ਵਿੱਚੋਂ 1 ਪਾਈਏ ਪੱਕਾ ਤੁਸੀਂ ਆਪਣੇ ਸਰੋਂ ਦਾ 1 ਕੱਪ ਸਮਝ ਲਓ ਲੈ ਲਓ ਸਰੋਂ ਦਾ ਤੇਲ। 1 ਗੱਠਾ ਜਿਹੜਾ ਪੂਰਾ ਸਾਬਤ ਲਸਣ ਦਾ ਉਹ ਪਾਉਣਾ, ਤੇ 1 ਚਮਚਾ ਵਿੱਚੋਂ ਪਾਉਣਾ ਤੁਸੀਂ ਆਪਣੇ ਜਵੈਨ ਦਾ, ਤੇ 5-4 ਤੁਸੀਂ ਆਪਣੇ ਲੌਂਗ ਸਿੱਟ ਲਓ ਉਹਦੇ ਵਿੱਚੋਂ, ਤੇ ਆਪਣੇ ਥੋੜਾ ਜਿਹਾ ਅੱਧਾ ਕੁ ਚਮਚਾ ਆਪਣੇ ਤੁਸੀਂ ਜੈਫਲ ਜੇ ਪੀਸਿਆ ਵਾ ਹੈਗਾ, ਅੱਧਾ ਚਮਚਾ, ਨਹੀਂ ਤਾਂ ਆਪਣੇ ਅੱਧਾ ਕੁ ਜੈਫਲ ਤੋੜ ਕੇ ਉਹ ਤੁਸੀਂ ਆਪਣੇ ਉਹਨੂੰ ਉਬਾਲਣਾ ਹੈਗਾ ਹੌਲੀ ਆਂਚ ਤੇ ਜਦ ਲਸਣ ਸੜ ਕੇ ਐਨ ਪਰਾ ਜਾਵੇ, ਤੈਰ ਕੇ ਜਿਸ ਤਰ੍ਹਾਂ ਕਾਲਾ ਜਿਹਾ ਹੋ ਜਾਵੇ ਜੀ, ਉਹ ਤੇਲ ਦੀ ਮਾਲਿਸ਼ ਕਰਨੀ ਹੈ ਜੀ। ਇਹਦੇ ਨਾਲ ਐਨ ਚੰਗੀ ਤਰ੍ਹਾਂ ਮਾਲਿਸ਼ ਕਰੋ। ਇਹਦੇ ਨਾਲ ਵੀ ਜਿਹੜੇ ਆਪਣੇ ਹੱਥ ਪੈਰ ਹੈ ਉਹਦੇ ਸਰਕੂਲੇਸ਼ਨ ਆਪਣੇ
ਆਪਣੇ ਸਟਾਰਟ ਹੋ ਜਾਂਦੀ ਹੈ ਜੀ। ਜਾਂ ਫਿਰ ਨਹੀਂ 100 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈ ਲਓ, ਉਹਦੇ ਵਿੱਚ 2 ਚਮਚੇ ਜੈਫਲ ਪਾਊਡਰ, ਜੈਫਲ ਨੂੰ ਤੁਸੀਂ ਪੀ ਲਓ, ਉਹ ਮਿਲਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਫਿਰ ਤੁਸੀਂ ਇਹਦੇ ਨਾਲ ਤੁਸੀਂ ਕਰ ਸਕਦੇ ਹੈਗੇ 1 ਚਮਚਾ ਤੁਸੀਂ ਤੁਲਸੀ ਦਾ ਰਸ ਲੈਣਾ ਹੈਗਾ, 1 ਚਮਚਾ ਤੁਸੀਂ ਅਦਰਕ ਦਾ ਰਸ ਲੈਣਾ, 1 ਚਮਚਾ ਲਸਣ ਦਾ ਰਸ ਤੇ 1 ਚਮਚਾ ਸ਼ਹਿਦ, ਇਹ ਪਾ ਕੇ ਤੁਸੀਂ ਇਹ ਚੱਟਣਾ ਜੀ, ਖਾਣਾ ਹੈ। ਤੇ ਇਹਦੇ ਵਾਸਤੇ ਇੱਕ ਹੋਰ ਹੈਗੀ ਸੁੰਡ, ਤੇ ਉੱਥੇ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਇੰਡੀਆ ਹੈਗੇ ਅਗਰ ਮਿਲ ਜੂਗੀ ਜੀ, ਸੁੰਡ। ਤੇ ਦੂਸਰੀ ਦਵਾਈ ਹੈਗੀ ਅਗਰ, ਇਹ ਬਰਾਬਰ ਤੁਸੀਂ ਲੈਣੀਆਂ ਹੈਗੀਆਂ, 50-50 ਗ੍ਰਾਮ ਲੈ ਲਓ। ਇਹਦਾ 1.5 ਚਮਚਾ 2 ਕੱਪ ਪਾਣੀ ਪਾ ਕੇ ਉਬਾਲਣਾ ਹੈਗਾ। ਜਦ 1 ਕੱਪ ਪਾਣੀ ਰਹਿ ਜਾਵੇ ਤਾਂ ਉਹ ਪੀਣਾ ਹੈਗਾ ਜੀ। ਇਹ ਕਰਕੇ ਦੇਖ ਲਓ ਜੀ, ਜਮਾਂ ਤੇ ਠੀਕ ਹੋ ਜੂਗਾ ਜੀ, ਬਲੱਡ ਦੀ ਸਰਕੂਲੇਸ਼ਨ ਉਹਨੇ ਠੀਕ ਹੋ ਜਾਂਦੀ। ਜਿਹੜੇ ਕਹਿੰਦੇ ਸੀਗੇ ਉਹਨੇ ਬਾਲ ਝੜਦੇ ਹੈਗੇ, ਉਹ ਤਾਂ ਬੇੜਿਆਂ ਦਾ, ਜਿਹੜੇ ਬੇੜੇ ਹੁੰਦੇ ਉਹਨਾਂ ਦਾ ਪਾਊਡਰ ਤੁਸੀਂ ਆਪਣੇ ਪਾ ਕੇ ਪਾਣੀ ਲੇਪ ਜਿਹਾ ਬਣਾ ਕੇ ਉਹ ਲਗਾਓ ਸਿਰ ਦੇ, ਜਾਂ ਤੁਸੀਂ ਔਲਿਆਂ ਦਾ ਪਾਊਡਰ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ। ਇਹਦੇ ਨਾਲ ਵਾਲ ਝੜਨੇ ਹਟ ਜਾਂਦੇ, ਲਗਾ ਕੇ ਲੇਪ ਜਾ, ਅੱਧੇ ਘੰਟੇ ਬਾਅਦ ਤੁਸੀਂ ਆਪਣੇ ਨਹਾ ਲਓ। ਤੇ ਇਹਦੇ ਵਿੱਚ ਤੁਸੀਂ ਆਪਣੇ ਖਸਖਸ ਜਿਹੜੀ ਹੁੰਦੀ ਹੈ ਜੀ, ਗਾਂ ਦੇ ਦੁੱਧ ਨਾਲ ਭਿਓ ਕੇ ਖਸਖਸ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਤੇ ਔਲਿਆਂ ਦਾ ਤੇਲ ਲਗਾ ਸਕਦੇ ਹੈਗੇ, ਔਲਿਆਂ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਹੈਗਾ। ਭਰਿੰਗਰਾਜ ਦਾ ਤੇਲ, ਭਰਿੰਗਰਾਜ ਟੀ ਹੁੰਦੀ ਹੈ ਇੱਕ, ਇਹਦਾ ਤੇਲ ਵੀ ਬਣਾਇਆ ਬਣਾਇਆ ਆਪਣੇ ਮਿਲ ਜਾਂਦਾ ਹੈਗਾ ਜੀ, ਉਹ ਤੁਸੀਂ ਲਗਾਓ। ਉਹਦੇ ਨਾਲ ਆਪਣੇ ਔਲਿਆਂ ਦਾ ਜੂਸ ਲੈਣਾ ਹੈਗਾ ਤੁਸੀਂ ਆਪਣੇ 5-4 ਚਮਚੇ, ਤੇ 1 ਕੱਪ ਮੂਲੀ ਦੇ ਜੂਸ ਦਾ, ਅੱਧਾ ਕੱਪ, ਜਿੰਨਾ ਤੁਸੀਂ ਪੀ ਸਕਦੇ ਹੋ ਆਸਾਨੀ ਨਾਲ, ਉਹ ਪੀਣਾ ਹੈ ਤੁਸੀਂ ਆਪਣੇ ਜੀ। ਹਾਂਜੀ। ਤੇ ਅੱਧਾ ਚਮਚਾ ਵਿੱਚੋਂ ਜੇ ਕਲੌਂਜੀ ਦਾ ਤੇਲ ਪਾ ਲਵੇਂ ਤਾਂ ਉਹ ਵਧੀਆ ਹੈਗਾ, ਅੱਧਾ ਚਮਚਾ ਕਲੌਂਜੀ ਦਾ ਤੇਲ ਪਾਉਣਾ ਹੈਗਾ, 2-4-5 ਚਮਚੇ ਔਲਿਆਂ ਦਾ ਜੂਸ, ਤੇ ਅੱਧਾ ਕੱਪ ਮੂਲੀ ਦਾ ਜੂਸ, ਇਹ ਤੁਸੀਂ ਪੀਣਾ। ਇਹ ਵੀ ਵਾਲਾਂ ਨੂੰ ਬਹੁਤ ਇਫੈਕਟ ਕਰਦਾ ਜੀ, ਵਾਲਾਂ ਦੀ ਜਿਹੜੀ ਕੋਈ ਆਪਣੇ ਅੰਦਰ ਬਿਮਾਰੀ ਹੁੰਦੀ ਹੈ ਉਹ ਆਪਣੇ ਠੀਕ ਕਰਦਾ ਜੀ। ਜਿਹੜੇ ਹੁਣ ਸਿੱਕਰੀ ਜੀ ਕਹਿੰਦੇ ਸੀਗੇ, ਜਿਹੜੇ ਵਾਲਾਂ 'ਚ ਨਾਲੇ ਦੱਸ ਦਿੰਦਾ, ਉਹਨੇ ਬੇਸਣ ਘੋਲ ਕੇ ਜੀ ਪਾਣੀ ਦੇ ਵਿੱਚੋਂ ਥੋੜਾ ਜਿਹਾ ਪੇਸਟ ਜਿਹਾ ਬਣਾ ਕੇ ਉਹ ਸਿਰ ਤੇ ਲਗਾਓ ਤੁਸੀਂ, ਉਹਦੇ ਨਾਲ ਆਪਣੇ ਸਿੱਕਰੀ ਜਿਹੜੀ ਹਟ ਜਾਂਦੀ ਹੈ। ਉਹਨੇ 15-20 ਮਿੰਟ ਬਾਅਦ ਨਹਾ ਲਓ। ਜਾਂ ਫਿਰ ਸੈਲਸ਼ੀਅਮ ਸ਼ੈਂਪੂ ਉੱਥੇ ਮਿਲ ਜਾਂਦਾ ਜੀ, ਮੈਡੀਕੇਟਡ ਸ਼ੈਂਪੂ ਹੈਗਾ, 2.5% ਉਹਦੇ ਉੱਤੇ ਲਿਖਿਆ ਵਾ ਹੈਗਾ ਜੀ, 2.5%। ਇਹ ਤੁਸੀਂ ਲਗਾਓ ਸਿਰ ਦੇ ਵਿੱਚ, ਵਾਲ ਗਿੱਲੇ ਕਰਕੇ ਥੋੜਾ ਜਿਹਾ ਪਾ ਕੇ, ਜਿਸ ਤਰ੍ਹਾਂ ਆਪਾਂ ਸ਼ੈਂਪੂ ਲਗਾਉਂਦੇ ਉਸ ਤਰ੍ਹਾਂ ਲਗਾਉਣਾ, 5 ਮਿੰਟ ਲਗਾਈ ਰੱਖਣਾ ਜੀ ਇਹ ਸਿਰ ਦੇ ਵਿੱਚ, ਫੇਰ ਨਹਾਉਣਾ ਹੈਗਾ। 5-7 ਮਿੰਟ ਐ ਲਗਾਵੇ, ਜਿਹੜਾ ਦਵਾਈ ਅਸਰ ਕਰੇ, ਐ ਨਹੀਂ ਵੀ ਲਗਾ ਕੇ ਜਦੀ ਮਿੰਟ ਬਾਅਦ ਧੋ ਦੋ, 5-7 ਮਿੰਟ ਲਗਾ ਕੇ ਰੱਖੋ। ਇਹਦੀ ਸਿਰ ਦੀ ਜਿਹੜੀ ਕੋਈ ਕਰ ਹੋਵੇ, ਸਿਰਮਾਂ ਫੂੰਸੀਆਂ ਹੋਵੇ, ਘਬਰੋੜੀਆਂ ਜਿਹੜੀਆਂ ਹੋ ਜਾਂਦੀਆਂ ਉਹ ਹੋਵੇ, ਸਿਰਮਾਂ ਖਾਜ ਵਾਲੀ ਆਉਂਦੀ ਹੋਵੇ, ਇਹ ਗਰੰਟੀ ਵਾਲਾ ਕੰਮ ਹੈ ਜੀ, ਬਹੁਤ ਅਜਮਾਇਆ ਵਾ ਸਾਡਾ ਹੈਗਾ, ਇਹ ਵਧੀਆ ਕੰਮ ਕਰਦਾ ਹੈਗਾ ਜੀ। ਫਿਰ ਸਿੱਕਰੀ ਵਾਸਤੇ ਨਹੀਂ ਤੁਸੀਂ ਆਪਣੇ ਰਿੱਠੇ ਜਿਹੜੇ ਹੁੰਦੇ ਰਿੱਠੇ, ਉਹਨਾਂ ਦੇ ਛਿਲਕਿਆਂ ਨੂੰ ਪੀ ਕੇ ਤੇ ਉਹ ਤੁਸੀਂ ਆਪਣੇ ਪਾਣੀ ਨਾਲ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਕੇ ਫੇਰ ਨਹਾ ਸਕਦੇ ਹੈਗੇ ਹਰੇਕ। ਹਾਂਜੀ। ਫਿਰ ਦਹੀਂ ਦੇ ਵਿੱਚੋਂ ਤੁਸੀਂ ਕਾਲੀ ਮਿਰਚਾਂ ਪਾ ਕੇ ਜੀ ਉਹ ਤੁਸੀਂ ਆਪਣੇ ਨਿੰਬੂ ਨੂੰ ਚੋੜ ਲਓ ਵਿੱਚ, ਉਹ ਲਗਾਓ ਤੁਸੀਂ, ਇਹਦੇ ਨਾਲ ਵੀ ਜਿਹੜੀ ਸਿੱਕਰੀ ਸੁੱਕਰੀ ਹੈ ਆਪਣੇ ਉਹ ਆਪਣੇ ਠੀਕ ਹੋ ਜਾਂਦੀ ਹੈ। ਜਿਹੜੇ ਕਹਿੰਦੇ ਸੀਗੇ ਉਹਨੇ ਖੂਨ ਗਾੜਾ ਜਾਂ ਉਹਨੂੰ ਪਤਲਾ ਕਰਨੇ ਵਾਸਤੇ ਉਹ ਤਾਂ ਆਪਣੇ ਜਾਂ ਤਾਂ ਐਸਪਰੀਨ ਲੈ ਸਕਦੇ ਹੈਗੇ, ਜਾਂ ਫਿਰ ਤੁਸੀਂ ਅੱਧਾ ਚਮਚਾ ਦਾਲਚੀਨੀ, ਇਹ ਤੁਸੀਂ ਆਪਣੇ ਚਾਹੇ ਪੱਕੀ ਲੈ ਲਓ, ਚਾਹੇ ਸ਼ਹਿਦਵਾਂ ਮਿਲਾ ਕੇ ਲੈ ਲਓ, ਚਾਹੇ ਉਹ ਕਿਸੇ ਚੀਜ਼ ਤੇ ਪਾ ਕੇ ਖਾ ਲਓ। ਵੀ ਅੱਧਾ ਚਮਚਾ ਦਾਲਚੀਨੀ, ਅੱਧੇ ਤੇ ਘੱਟ ਕਰ ਲਓ, ਕੁਆਟਰ ਚਮਚਾ ਤੁਸੀਂ ਖਾ ਲਓ, 1/4 ਹਿੱਸਾ ਚਮਚੇ ਦਾ ਦਾਲਚੀਨੀ ਦਾ, ਇਹ ਤੁਸੀਂ ਆਪਣੇ ਯੂਜ਼ ਕਰੋ। ਇਹਦੇ ਨਾਲ ਜਿਹੜੇ ਕਲੌਗ ਹੈ ਨਹੀਂ ਬਣਦੇ, ਖੂਨ ਜੰਮਦਾ ਨਹੀਂ ਹੈਗਾ ਜੀ। ਜਿਹੜੇ ਆਪਣੇ ਕਹਿੰਦੇ ਸੀਗੇ ਆਪਣੇ ਬੱਚੇ ਨੂੰ ਨਜ਼ਲਾ ਜਾਂ ਉਹਨੇ ਖੰਘ ਖੁੰਘ ਜੀ ਰਹਿੰਦੀ ਹੈ, ਉਹ 50 ਗ੍ਰਾਮ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ, ਤੇ 200 ਗ੍ਰਾਮ ਪਤਾਸੇ, ਜਿਹੜੇ ਖੰਡ ਵਾਲੇ ਪਤਾਸੇ ਉਹ ਐਨ ਕੁੱਟ ਪੀਸ ਕੇ ਐਨ ਬਰਾਬਰ ਕਰਕੇ ਰੱਖ ਲਓ ਤੁਸੀਂ। ਤੇ ਉਹਦਾ ਆਪਣੇ ਬੱਚੇ ਨੂੰ ਤਾਂ 1 ਚੁਟਕੀ ਉਹ ਬਹੁਤ ਹੈ ਜੀ, 1 ਚੁਟਕੀ ਆਪਣੇ ਤੁਸੀਂ ਦੇ ਕਰੋ। ਜੇ ਸਿਆਣੇ ਨੇ ਵੀ ਲੈਣੀ ਹੈ ਤਾਂ ਅੱਧਾ ਚਮਚਾ, ਜਿਹਨਾਂ ਨੂੰ ਨਜ਼ਲਾ ਜ਼ੁਕਾਮ ਖੰਘ ਰਹਿੰਦੀ ਸਿਆਣੇ ਵੀ ਲੈ ਸਕਦੇ ਆ, ਉਹ 1 ਚਮਚਾ ਲੈਣੇ ਹੈਗੇ, ਬੱਚਿਆਂ ਨੂੰ ਤਾਂ 1 ਚੁਟਕੀ ਲੈਣੀ ਹੈ। ਜੇ 8-10 ਸਾਲ ਦਾ ਬੱਚਾ ਤਾਂ ਉਹਨੂੰ ਅੱਧਾ ਚਮਚਾ। ਜਿਹੜੇ ਕਹਿੰਦੇ ਸੀਗੇ ਆਪਣੇ ਗੋਲੀਆਂ ਵਾਲੀਆਂ ਖਾਂਦੇ ਆ, ਅੰਦਰ ਗਰਮੀ ਜੀ ਵਾਲੀ ਹੋ ਗਈ ਉਹਨਾਂ ਦੇ, ਉਹ ਆਪਣੇ ਇੱਕ ਤਾਂ ਕਤੀਰਾ ਗੋਂਦ ਯੂਜ਼ ਕਰ ਸਕਦੇ ਹੈਗੇ, 1 ਚਮਚਾ ਕਤੀਰੇ ਗੋਂਦ ਦਾ ਭਿਓ ਕੇ ਰੱਖ ਦਿਓ, ਸਵੇਰ ਨੂੰ ਚਾਹੇ ਤੁਸੀਂ ਆਪਣੇ ਖੰਡ ਜਾਂ ਮਿਸ਼ਰੀ ਜੀ ਮਿਲਾ ਕੇ ਤੁਸੀਂ ਆਪਣੇ ਉਹ ਖਾ ਲਿਆ ਕਰੋ, ਇਹ ਠੰਡਾ ਹੁੰਦਾ ਜੀ, ਇਹ ਹਟਾ ਦਿੰਦਾ ਹੈ। ਜਾਂ ਫਿਰ ਨਿੰਬੂ ਦੀ ਸਕੰਜਵੀ ਪੀ ਲਓ ਤੁਸੀਂ, ਜਾਂ ਫਿਰ ਇੱਕ ਸ਼ਤਾਵਰ ਹੁੰਦਾ ਹੈਗਾ, ਉਹਨੂੰ ਸ਼ਤਾਵਰ ਲੈਣਾ, ਉਹਨੇ ਮਿਸ਼ਰੀ ਲੈਣੀ ਹੈ, ਉਹ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ। ਜੇ ਐਨ ਪੱਕਾ ਇਲਾਜ ਹੈ ਜੀ, ਬਹੁਤ ਐਨ ਏਅਰ ਕੰਡੀਸ਼ਨ ਲਗਾ ਦੂਗਾ ਢਿੱਡ ਦੇ ਉੱਤੇ, ਇੰਨਾ ਠੰਡਾ ਹੈਗਾ ਜੀ। ਸੁੱਕੇ ਜਿਹੜੇ ਹੁੰਦੇ ਆਲੂ ਬੁਖਾਰੇ, ਪਲੰਬ ਜਿਹਨਾਂ ਨੂੰ ਕਹਿੰਦੇ ਆਪਾਂ, ਆਲੂ ਬੁਖਾਰੇ, ਉਹ ਸੁੱਕੇ ਜਿਸ ਤਰ੍ਹਾਂ ਹੁੰਦੇ ਉਹ ਮਿਲ ਜਾਂਦੇ ਹੈਗੇ, ਮਿਲ ਜੂਗੇ ਉਹ ਤੁਹਾਨੂੰ ਬੜੇ ਬਣਾ, ਉਹ ਲੈਣੇ ਹੈਗੇ ਤੁਸੀਂ 7 ਲੈਣੇ, 7 ਆਲੂ ਬੁਖਾਰੇ ਲੈਣੇ ਹੈਗੇ। ਤੇ ਇਮਲੀ, ਜੇ ਤਾਂ ਬੀਜਾਂ ਵਾਲੀ ਇਮਲੀ ਹੈਗੀ ਜੀ, ਹਾਂਜੀ ਇਮਲੀ ਜਿਹੜੀ ਬੀਜਾਂ ਵਾਲੀ, ਜੇ ਤਾਂ ਬੀਜਾਂ ਵਾਲੀ ਹੈਗੀ ਤਾਂ ਉਹਦੇ 5-6 ਬੀਜ ਇਮਲੀ ਦੇ ਬੀਜਾਂ ਸਣੇ ਜੀ, ਉਹ ਤੁਸੀਂ ਪਾਣੀ ਇਹਦੇ ਮਿੱਟੀ ਦੇ ਭਾਂਡੇ ਦੇ ਵਿੱਚ ਜੇ ਤੁਹਾਨੂੰ ਮਿਲ ਜਾਵੇ ਤਾਂ ਬਹੁਤ ਵਧੀਆ ਚੀਜ਼ ਹੈ ਜੀ। ਜੇ ਕੋਈ ਮਿੱਟੀ ਦੇ ਭਾਂਡਾ ਹੋਵੇ, ਉਹ 1 ਗਲਾਸ ਪਾਣੀ ਪਾ ਕੇ ਤੁਸੀਂ ਐਵੇਂ 1 ਜਾਂ 1.5 ਗਲਾਸ ਪਾਣੀ ਪਾ ਕੇ ਉਹ ਤੁਸੀਂ ਆਪਣੇ ਭਿਓ ਕੇ ਰੱਖ ਦੇਣੇ ਰਾਤ ਨੂੰ, ਫਿਰ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਮਸਲ ਕੇ ਉਹਨਾਂ ਦੇ ਬੀਜ ਇਮਲੀ ਦੇ ਬੀਜ ਬੂਜ ਕੱਢ ਕੇ ਐਨ ਮਸਲ ਕੇ ਜਾਂ ਐਨ ਬਣ ਜੂਗਾ ਪਾਣੀ, ਜਾਂ ਪੀਣੇ, ਉਹ ਤੁਸੀਂ ਪੀਣਾ ਜੀ 1 ਗਲਾਸ, ਉਹ ਤੁਸੀਂ ਪੀ ਲਓ, ਬਸ ਗਰਮੀ ਦਾ ਚੱਕ ਦੂਗੀ ਜੀ ਐਨ ਫੱਟੇ, ਵਧੀਆ ਚੀਜ਼ ਹੈਗੀ। ਜੇ ਤੁਹਾਡੇ ਕੋਲ
ਬਗੈਰ ਬੀਜਾਂ ਤੇ ਹੀ ਮਿਲੀ ਹੈਗੀ ਤਾਂ ਤੁਸੀਂ ਆਪਣੇ ਅੰਦਾਜ਼ੇ ਨਾਲ ਜਿਸ ਤਰ੍ਹਾਂ ਜਿਸ ਤੱਕ ਰੀਠੇ ਤੇ ਗੁਠਲੀ ਜੀ ਹੁੰਦੀ ਉਨੀ ਕੁ ਤੁਸੀਂ ਪਾ ਲਓ ਜਿਹੜੀ ਬਗੈਰ ਬੀਜਾਂ ਤੇ। ਜੇ ਬੀਜਾਂ ਵਾਲੀ ਤਾਂ 7 ਸਮਝ ਲਓ ਬੀਜ ਪਾਣੇ ਅੰਦਾਜ਼ੇ ਨਾਲ ਤੁਹਾਨੂੰ। ਇਹ ਤੁਸੀਂ ਆਪਣੇ ਪੀਓ ਐਨ ਵਧੀਆ ਠੰਡ ਪਹੁੰਚਾ ਦੂਗੀ ਇਹ। ਤੇ ਆਪਣੇ ਇਹਦੇ ਵਿੱਚ ਹੋਰ ਹੈ ਵੀ ਕਿਸੇ ਭਾਂਡੇ ਦੇ ਵਿੱਚ ਨਹੀਂ ਭਿਉਣੇ। ਜੇ ਨਹੀਂ ਤੁਹਾਨੂੰ ਮਿੱਟੀ ਦਾ ਭਾਂਡਾ ਮਿਲਦਾ ਤਾਂ ਤੁਸੀਂ ਆਪਣੇ ਚੀਨੀ ਦਾ ਭਾਂਡਾ, ਚੀਨੀ ਦੀ ਕੌਲੀਆਂ ਹੁੰਦੀਆਂ ਉਹ ਭਿਓ ਦਿਓ। ਸਟੀਲ ਦੇ ਭਾਂਡੇ ਜਾਂ ਕੋਈ ਪਿੱਤਲ ਦਾ ਭਾਂਡਾ ਕੋਈ ਇਹੋ ਜਿਹੇ ਵਿੱਚੋਂ ਨਹੀਂ, ਭਾਂਡੇ ਦੇ ਵਿੱਚੋਂ ਨਹੀਂ ਭਿਉਣੀ, ਜਾਂ ਤਾਂ ਗਲਾਸ ਦੇ ਵਿੱਚੋਂ ਜਾਂ ਚੀਨੀ ਦੇ ਭਾਂਡੇ ਵਾਂ। ਜੇ ਮਿੱਟੀ ਦਾ ਮਿਲ ਜਾਵੇ ਤਾਂ ਇਹਦਾ 10 ਗੁਣਾ ਅਸਰ ਵੱਧ ਜਾਂਦਾ ਜੀ ਇਹਦੇ ਨਾਲ, ਜੇ ਮਿੱਟੀ ਦੇ ਭਾਂਡੇ ਮੈਂ ਭਿਓਗੇ। ਤੁਸੀਂ ਜਿਹੜੇ ਕਹਿੰਦੇ ਸੀਗੇ ਆਪਣੇ, ਹਾਂਜੀ ਇੱਕ ਨੁਕਸਾ ਬੈਕ ਫੀਡ ਸਾਨੂੰ ਦੇਣ ਲੱਗਿਆ ਜੀ ਬੈਕ ਫੀਡ ਜੀ, ਜਿਹਨਾਂ ਦੇ ਬੱਚਾ ਨਹੀਂ ਹੁੰਦਾ ਜੀ। ਇੱਕ ਇੱਥੇ ਜਨਾਨੀ ਸੀ ਜੀ, ਉਹਦੇ 5-6 ਸਾਲ ਹੋ ਗਏ ਮੈਰਿਜ ਹੋਏ ਨੂੰ, ਬੱਚਾ ਨਹੀਂ ਸੀ ਹੁੰਦਾ ਉਹਦੇ। ਮੈਂ ਉਹਨੂੰ ਨੁਕਸਾ ਦੱਸਿਆ ਸੀਗਾ ਜੀ, ਇਹ ਚੁਕੰਦਰ ਦਾ ਜੂਸ ਜਿੰਨਾ ਤੁਸੀਂ ਆਪਣੇ ਸਵੇਰ ਨੂੰ ਅੱਧਾ ਕੱਪ ਜਾਂ ਪੌਣਾ ਕੱਪ ਜਾਂ 1 ਕੱਪ ਖਾਲੀ ਪੇਟ ਪੀਣਾ ਜੀ ਸਵੇਰ ਨੂੰ ਉੱਠ। ਇਹ ਉਹਨੇ ਤਕਰੀਬਨ 4-5 ਮਹੀਨੇ ਉਹਨੇ ਸਿਦਕ ਨਹੀਂ ਛੱਡਿਆ ਜੀ, ਪੀ ਗਈ ਉਹ ਪਾਣੀ ਚੁਕੰਦਰ ਦਾ ਜੂਸ। 5-6 ਮਹੀਨੇ ਬਾਅਦ ਪ੍ਰੈਗਨੈਂਟ ਹੋ ਗਈ। ਕਹਿੰਦੇ ਕੋਈ ਊਂ ਵੀ ਚੁਕੰਦਰ ਦਾ ਠੀਕ ਹੈ ਜੀ, ਊਂ ਵੀ ਵਧੀਆ ਹੈਗਾ ਚੁਕੰਦਰ ਤਾਂ ਪੀਣਾ, ਹੋਰ ਠੀਕ ਕਰ ਦਿੰਦਾ ਹੈਗਾ। ਬਾਕੀ ਜਿਹੜੇ ਕਹਿੰਦੇ ਸੀਗੇ ਉਹਨੇ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਹੈਗਾ, ਉਹ ਤਾਂ ਜੇ ਤਾਂ ਗੋਲੀਆਂ ਲੈਣੀਆਂ ਜੀ ਆਪਣੇ ਚੰਦਰ ਪ੍ਰਭਾ ਬੱਟੀ, ਇਹ ਤੁਹਾਨੂੰ ਆਯੁਰਵੈਦਿਕ ਸਟੋਰ 'ਚ ਮਿਲ ਜੂਗੀ। ਚੰਦਰ ਪ੍ਰਭਾ ਬੱਟੀ ਦਾ ਗੋਲੀ ਦਿੰਦਾ, ਚਾਹੇ ਐਮਾਜ਼ੋਨ ਤੋਂ ਮੰਗਾ ਲਓ ਤੁਸੀਂ। ਇਹ ਤੁਸੀਂ ਉਹਨੇ 2 ਗੋਲੀਆਂ ਲੈ ਕਰੋ। ਜੇ ਬਹੁਤ ਜ਼ਿਆਦਾ ਤਾਂ 2 ਗੋਲੀਆਂ, ਜਾਂ ਸ਼ੀਸ਼ੀ ਦੇ ਉੱਤੇ ਲਿਖਿਆ ਹੋਈ ਹੋਊਗਾ ਵੀ ਕਿੰਨੀ ਖੁਰਾਕ ਹੈਗੀ ਜੀ, ਉਹਦੇ ਹਿਸਾਬ ਨਾਲ ਤੁਸੀਂ ਲੈ ਲਿਓ। 2 ਤਾਂ ਲੈਣੀਆਂ ਹੀ ਲੈਣੀਆਂ ਹੈਗੀਆਂ। ਜੇ ਬਹੁਤ ਜ਼ਿਆਦਾ ਹੈ ਤਾਂ ਪੜ੍ਹ ਲਿਓ ਉੱਥੇ ਵੀ, ਜੇ 2 ਸਵੇਰ ਨੂੰ 2 ਸ਼ਾਮ ਨੂੰ, ਜਾਂ 1 ਸਵੇਰ ਨੂੰ 1 ਸ਼ਾਮ ਨੂੰ, ਜਿਸ ਤਰ੍ਹਾਂ ਉੱਥੇ ਲਿਖਿਆ ਹੋਊਗਾ ਉਹਦੇ ਉੱਤੇ ਉਸ ਤਰ੍ਹਾਂ ਯੂਜ਼ ਕਰੋ ਜੀ। ਇਹਦੇ ਨਾਲ ਆਪਣੇ ਜ਼ਿਆਦਾ ਪਿਸ਼ਾਬ ਜਿਹੜਾ ਆਉਂਦਾ ਹੈਗਾ ਉਹ ਠੀਕ ਹੋ ਜਾਂਦਾ ਜੀ। ਜਾਂ ਫਿਰ ਅਦਰਕ ਦੀ ਗੱਠੀ ਲੈ ਲਓ, ਇੰਚ ਦਾ ਟੁਕੜਾ, 5 ਕਾਲੀਆਂ ਮਿਰਚਾਂ, 3 ਦਾਣੇ ਮਨੱਕੇ ਦੇ, 2-3 ਦਾਣੇ ਪਿਸਤੇ ਦੇ, 1 ਚੁਟਕੀ ਕਾਲਾ ਨੂਣ, ਇਹ ਆਪਣੇ ਚਟਨੀ ਜੀ ਬਣਾ ਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਨਾਲ ਵੀ ਆਪਣੇ ਜਿਹੜਾ ਪਿਸ਼ਾਬ ਮਾ ਫਰਕ ਪੈ ਜਾਂਦਾ ਜੀ ਆਣੇ। ਤੇ ਇਹਦੇ ਵਿੱਚ ਮੈਂ ਤੁਹਾਨੂੰ ਮੇਥੀ ਦੀ ਸਬਜ਼ੀ ਬਹੁਤ ਵਧੀਆ ਰਹਿੰਦੀ ਹੈ ਜੀ। ਮੇਥੀ ਦੀ ਸਬਜ਼ੀ ਤੁਸੀਂ ਆਪਣੇ ਇਹ ਲੈ ਲਿਆ ਕਰੋ, ਜਾਂ 5-6 ਚਮਚੇ ਔਲੇ ਦੇ ਲੈ ਲੈਣੇ ਹੈਗੇ, ਵਿੱਚੋਂ 2 ਚਮਚੇ ਸ਼ਹਿਦ ਦੇ, ਇਹ ਪਾ ਕੇ ਤੁਸੀਂ ਆਪਣੇ ਖਾ ਲਿਆ ਕਰੋ। ਤੇ ਅੰਗੂਰ ਇਹਦੇ ਵਿੱਚੋਂ ਚੰਗੇ ਰਹਿੰਦੇ ਜੀ, ਅੰਗੂਰ ਖਾਓ। ਇਹਦੇ ਵਿੱਚੋਂ ਕੇਲਾ ਖਾਓ। ਤੇ ਉਹਨੇ ਛੋਲੇ ਆ, ਉਹਨੇ ਜਿਹੜੇ ਕਾਲੇ ਛੋਲੇ ਭੁੰਨੇ ਹੋਏ ਹੁੰਦੇ ਜੀ, ਇਹ ਤੁਸੀਂ ਗੁੜ ਨਾਲ ਖਾ ਲਓ, ਇਹ ਫਰਕ ਪੈਂਦੇ ਜੀ। ਜਿਹੜਾ ਫਿਰ ਪੀਅਰਾਂ ਦਾ ਜੂਸ ਤੁਸੀਂ ਇਹ ਪੀ ਸਕਦੇ ਹੈਗੇ। ਜਾਂ ਫਿਰ ਆਪਣੇ ਜਿਹੜੀ ਜਵੱਤਰੀ ਹੁੰਦੀ ਹੈ ਜੀ, ਜੈਫਲ ਜਵੱਤਰੀ ਮਸਾਲਿਆਂ ਵਾਂ ਹੀ ਪੈਂਦੀ ਹੈ, ਇਹ ਆਪਣੇ ਇੰਡੀਅਨ ਸਟੋਰਾਂ ਤੋਂ ਮਿਲ ਜੂਗੀ ਤੁਹਾਨੂੰ। ਇਹ ਤੁਸੀਂ ਆਪਣੇ ਇਹਦਾ ਲੈਣਾ ਹੈਗਾ, ਤੁਸੀਂ ਆਪਣੇ 1/4 ਚਮਚਾ ਲੈਣਾ ਜੀ। 1/4 ਚਮਚਾ ਦੁੱਧ ਨਾਲ ਤੁਸੀਂ ਆਪਣੇ ਪਾਣ ਲੱਗੇ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਅਨਾਜ ਦੇ ਜਿਹੜੇ ਛਿਲਕੇ ਹੁੰਦੇ ਹੈਗੇ ਉਹ ਤੁਸੀਂ ਆਪਣੇ ਪੀ ਕੇ 1 ਚਮਚਾ ਤੁਸੀਂ ਉਹ ਲੈ ਸਕਦੇ ਹੈਗੇ। ਫਿਰ ਤਿਲਾਂ ਦੇ ਲੱਡੂ ਖਾ ਸਕਦੇ ਹੈਗੇ। ਇਹਦੇ ਵਿੱਚ ਅੰਗੂਰ ਵੀ ਬਹੁਤ ਫਾਇਦਾ ਕਰਦੇ ਜੀ, ਅੰਗੂਰ ਆਪਣੇ ਤੁਸੀਂ ਖਾਓ। ਇਹਦੇ ਵਿੱਚ ਜਿਹੜੇ ਕਹਿੰਦੇ ਆਪਣੇ ਸੁੱਕੀ ਖੰਘ ਜੀ ਆਉਂਦੀ ਹੈਗੀ, ਉਹ ਆਪਣੇ ਲਾਲ ਸ਼ੱਕਰ, ਜਿਹੜੀ ਸ਼ੱਕਰ ਹੁੰਦੀ ਹੈ ਜੀ, ਉਹ ਤੁਸੀਂ ਆਪਣੇ ਲੈਣੀ ਹੈਗੀ 100 ਗ੍ਰਾਮ। ਇੱਕ ਦਾ ਗੋਂਦ ਲੈਣਾ ਹੈਗਾ 100 ਗ੍ਰਾਮ। ਤੇ ਦੋਵਾਂ ਨੂੰ ਮਿਕਸ ਕਰ ਲਓ। ਜਦ ਤੁਹਾਨੂੰ ਲੱਗੇ ਵੀ ਮੈਂ ਖੰਘ ਜੀ ਛਿੜਨ ਲੱਗੀ ਹੈ ਕੋਈ ਹੋਰ, ਉਹਦਾ ਆਪਣੇ ਤੁਸੀਂ 1 ਚਮਚਾ ਮੂੰਹ ਪਾ ਕੇ ਹੌਲੀ ਹੌਲੀ ਉਹਦਾ ਰਸ ਚੂਸੀ ਚੱਲੋ। ਇਹਦੇ ਨਾਲ ਜਿਹੜੀ ਆਪਣੇ ਹੱਡ ਖੰਘ ਦਾ ਜਿਹੜਾ ਅਟੈਕ ਜਿਹਾ ਹੁੰਦਾ ਉਹ ਜਿਹੜੇ ਕਹਿੰਦੇ ਸੀਗੇ ਆਪਣੇ ਵੀ ਥਕਾਵਟ ਜੀ ਬਾਹਲੀ ਰਹਿੰਦੀ ਹੈਗੀ, ਵੀ ਐਨਰਜੀ ਜੀ ਹੈ ਨਹੀਂ ਬੋਡੀ 'ਚ ਉਹਨਾਂ ਦੇ, ਇੱਕ ਤਾਂ ਆਪਣੇ ਥੋੜਾ ਗੁੜ ਖਾਣਾ ਸਟਾਰਟ ਕਰ ਦੇਵੇਂ ਜੀ। ਗੁੜ ਦੀ ਡਲੀ ਆਪਣੇ ਲਾਲ ਜਿਹਾ ਗੁੜ ਲੈਣਾ, ਚਿੱਟਾ ਗੁੜ ਨਹੀਂ ਲੈਣਾ, ਜਿਹੜਾ ਬਾਹਲਾ ਡਾਰਕ ਜਿਹਾ ਹੁੰਦਾ ਗੁੜ ਉਹ ਲੈਣਾ। ਸਫੇਦ ਗੁੜ ਮਾ ਨਹੀਂ ਇੰਨੀ ਤਾਕਤ ਹੁੰਦੀ। ਜਾਂ ਤਾਂ ਇਹ ਸਟਾਰਟ ਕਰ ਦਿਓ, ਜਾਂ ਫਿਰ ਚਮਨ ਪ੍ਰਾਸ਼ ਮਿਲਦਾ ਜੀ, ਇਹਦਾ ਪਤੰਜਲੀ ਦਾ ਲੈ ਲਓ, ਇਹ ਬੈਟਰ ਹੈ ਜੀ ਦੂਏ ਨਾਲੋਂ, ਡਾਬਰ ਨਾਲੋਂ। ਮੈਂ 2 ਵਰਤ ਕੇ ਦੇਖੇ ਸੀਗੇ ਆਪ ਆਪਣੇ ਵਾਸਤੇ। ਪਤੰਜਲੀ ਦਾ ਜਿਹੜਾ ਬਾਬਾ ਰਾਮਦੇਵ ਦਾ ਪਤੰਜਲੀ ਕੰਪਨੀ ਦਾ, ਇਹ ਬਹੁਤ ਬੈਟਰ ਹੈਗਾ ਜੀ ਦੂਏ ਚਮਨ ਪ੍ਰਾਸ਼ਾਂ ਨਾਲੋਂ। ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਆਪਣੇ ਦੁੱਧ ਨਾਲ ਤੁਸੀਂ ਲੈ ਲਿਆ ਕਰੋ। ਇਹਦੇ ਨਾਲ ਤੁਹਾਡੀ ਜਿਹੜੀ ਐਨਰਜੀ ਹੈ ਬੋਡੀ 'ਚ ਬੈਕ ਆ ਜਾਊ। ਜਾਂ ਫਿਰ ਤੁਸੀਂ 4-5 ਖੰਜੂਰਾਂ ਤੁਸੀਂ ਰੋਜ਼ ਖਾ ਲਿਆ ਕਰੋ ਜੀ, ਇਹਦੇ ਨਾਲ ਐਨਰਜੀ ਥੋੜੀ ਐਨ ਵਧੀਆ ਬਣ ਜਾਂਦੀ ਹੈਗੀ। ਬਾਕੀ ਫਲ ਫਰੂਟ ਤਾਂ ਹੈਗੇ ਜਿਹੜੇ हमने ਖਾਣੇ ਹੈਗੇ। ਅਨਾਰ ਦਾ ਜੂਸ ਪੀ ਸਕਦੇ ਹੈਗੇ, ਮੈਂ ਤੁਹਾਨੂੰ ਐਨਰਜੀ ਵਾਲੀ ਬੈਟਰ ਮਿਲ ਜੂਗੀ। ਅਨਾਰ ਦਾ ਜੂਸ ਪੀ ਲਿਆ ਕਰੋ, ਜਾਂ ਫਿਗ ਖਾ ਲਿਆ ਕਰੋ, ਉਹਦੇ ਨਾਲ ਵੀ ਐਨਰਜੀ ਰਹਿੰਦੀ, ਨਾਲੇ ਫਾਈਬਰ ਹੁੰਦਾ ਉਹ ਜ਼ਿਆਦਾ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਕਬਜ਼ ਜੀ ਹੈਗੀ, ਛੋਟਾ ਬੱਚਾ ਹੈਗਾ 5-6 ਮਹੀਨੇ ਦਾ, ਉਹ ਆਪਣੇ ਗੁਲਕੰਦ ਉਹਨੂੰ ਵਧੀਆ ਰਹੂਗਾ ਜੀ। 1 ਚਮਚਾ ਗੁਲਕੰਦ ਦਾ ਬਣਿਆ ਬਣਾਇਆ ਇੱਥੇ ਸਟੋਰਾਂ 'ਚ ਮਿਲ ਜਾਂਦਾ, ਉਹ ਆਪਣੇ ਖਿਲਾ ਦਿਓ ਉਹਨੂੰ 1 ਚਮਚਾ ਰੋਜ਼। ਚਾਹੇ 6 ਮਹੀਨੇ ਦਾ ਹੀ ਹੈ ਨਿਆਣਾ, ਗਲੇ ਕੋਈ ਨੁਕਸਾਨ ਨਹੀਂ ਹੈਗਾ, ਬਹੁਤ ਵਧੀਆ ਚੀਜ਼ ਰਹੂਗੀ। ਜਾਂ ਫਿਰ ਜਿਹੜਾ 7 ਇਸਬਗੋਲ ਹੁੰਦਾ, ਉਹ ਤੁਸੀਂ ਆਪਣੇ 6 ਮਹੀਨੇ ਦਾ ਬੱਚਾ ਦੱਸਦੇ 1 ਚਮਚਾ ਆਰਾਮ ਨਾਲ ਦੁੱਧ ਦੇ ਵਿੱਚੋਂ ਉਹਦੀ ਖੀਰ ਪਾ ਦਿਓ, ਕੋਸੇ ਦੁੱਧ ਮਾ ਖੀਰ ਜੀ ਵਾਂਗੂ ਬਣ ਜਾਊਗਾ। ਉਹ 6 ਮਹੀਨੇ ਦਾ ਨਿਆਣਾ ਚਮਚੇ ਨਾਲ ਖਾ ਲਿਆ ਕਰੂਗਾ ਜੀ। ਜੇ ਨਹੀਂ ਆਪਣੇ ਚਮਚੇ ਨਾਲ ਖਾਂਦਾ ਵੀ ਤਾਂ ਆਪਣੇ ਦੁੱਧ ਵਿੱਚ ਘੋਲ ਕੇ ਆਪਣੇ ਸ਼ੀਸ਼ੀ ਮਾ ਪਾ ਕੇ, ਜਿਸ ਤਰ੍ਹਾਂ ਦੁੱਧ ਪਾਉਂਦੇ ਆਪਾਂ 1 ਚਮਚਾ ਮਾ ਘੋਲ ਤੇ ਆਪੇ ਉਹਦੀ ਨਿਪਲ ਦੀ ਖੱਡ ਥੋੜੀ ਜਿਹੀ ਬੜੀ ਕਰ, ਉਹਦੇ ਨਾਲ ਆਪਣੇ ਕਬਜ਼ਾਂ ਵਧੀਆ ਜੀ। ਜੇ ਇੱਕ ਐਲਰਜੀ ਵਾਸਤੇ ਹੋ ਰਹੇ, ਜਿਹੜੇ ਐਲਰਜੀ
ਐਲਰਜੀ ਕਹਿੰਦੇ ਹੁੰਦੀ ਹੈ, ਉਹ ਲੈਣੀ। ਤੁਸੀਂ ਦਾਲ ਚੀਨੀ ਲੈਣੀ ਹੈਗੀ 10 ਗ੍ਰਾਮ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ ਲੈਣੀਆਂ ਹੈਗੀਆਂ 30 ਗ੍ਰਾਮ, ਛੋਟੀ ਇਲਾਚੀਆਂ ਲੈਣੀਆਂ ਹੈਗੀਆਂ 20 ਗ੍ਰਾਮ, ਮਿਸ਼ਰੀ ਲੈਣੀ ਹੈਗੀ 50 ਗ੍ਰਾਮ। ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਲੈ ਲਓ ਤੇ ਇੱਕ ਚਮਚਾ ਤੁਸੀਂ ਆਪਣੇ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ ਜੀ। ਜਿਹੜੇ ਛੋਟੇ ਬੱਚਿਆਂ ਨੂੰ ਬੁਖਾਰ ਜਾਂ ਚੜ੍ਹ ਜਾਂਦਾ ਜੀ, ਉਹ ਆਪਣੇ ਤੁਸੀਂ ਅਤੀਸ ਹੁੰਦਾ ਜੀ ਇੱਕ ਜੀ, ਉੱਥੇ ਆਮ ਇੰਡੀਅਨ ਸਟੋਰਾਂ 'ਚ ਤੁਹਾਨੂੰ ਮਿਲ ਜੂਗਾ ਅਤੀਸ। ਉਹਦਾ ਤੁਸੀਂ ਆਪਣੇ ਇੱਕ ਚਮਚਾ ਤੁਸੀਂ ਬੱਚੇ ਨੂੰ ਦੇ ਦੇ ਕਰੋ। ਬੱਚੇ ਨੂੰ ਉਲਟੀ ਆਉਂਦੀ ਹੋਵੇ, ਬੁਖਾਰ ਚੜ੍ਹਦਾ ਹੋਵੇ, ਉਹਦੇ ਨਾਲ ਆਪਣੇ ਠੀਕ ਹੋ ਜੂਗਾ ਜੀ। ਇਹ ਵਧੀਆ ਚੀਜ਼ ਹੈਗੀ ਜੀ। ਆਪਣੇ ਬੱਚਿਆਂ ਨੂੰ ਜੇ ਨਹੀਂ ਕੋਈ ਘਰ ਦਵਾਈ ਹੈਗੀ ਤਾਂ ਆਪਣੇ ਅਤੀਸ ਲਿਆ ਕੇ ਰੱਖ ਲਓ। ਜਿਹਨਾਂ ਦੇ ਘਰ ਬੱਚੇ ਚੁੱਪ ਕੇ ਦੇਤੇ, ਚਾਹੇ ਇਹਦੀ ਉਬਾਲ ਕੇ ਦੇਤੇ, ਇਹਦੀ ਚਾਹ ਜੀ ਬਣਾ ਕੇ ਦਿੱਤੀ ਤਾਂ ਵੀ ਠੀਕ ਰਹੂ। ਜਿਹੜੇ ਕਹਿੰਦੇ ਸੀਗੇ ਮੇਰੇ ਤਿਲ ਜੇ ਹੈਗੇ ਛੋਟੇ ਛੋਟੇ, ਉਹ ਕਾਲੇ ਕਾਲੇ ਤਿਲ ਜੇ ਜਿਹੜੇ ਪਿੰਡੇ ਤੇ, ਜਿਹਦੇ ਵਿੱਚੋਂ ਆਲਸੀ ਦਾ ਤੇਲ ਸਾਰਿਆਂ ਤੋਂ ਅਲਸੀ ਦਾ ਨਹੀਂ, ਸੌਰੀ, ਕੈਸਟਰੋਲ ਜਿਹੜਾ ਹੁੰਦਾ ਜੀ, ਅਰੰਡੀ ਦਾ ਤੇਲ, ਅਰੰਡੀ ਦਾ ਤੇਲ, ਇਹ ਵੀ ਤੁਸੀਂ ਮਾਲਿਸ਼ ਕਰਦੇ ਰਹੋ। ਹੌਲੀ ਟਾਈਮ ਤਾਂ ਲੱਗੂਗਾ ਪਰ ਉਤਰ ਜੂਗੇ ਜੀ ਇਹਦੇ ਨਾਲ। ਗਲੇ ਕੋਈ ਤਾਂ ਵਿਗਾੜ ਨਹੀਂ ਹੈਗਾ। ਜਾਂ ਫਿਰ ਆਪਣੇ ਜਿਹੜਾ ਐਪਲ ਦਾ ਕੱਚਾ ਜਿਹੜਾ ਹਰਾ ਐਪਲ ਲੈਣਾ ਹੈਗਾ ਤੁਸੀਂ, ਉਹ ਤੁਸੀਂ ਆਪਣੇ ਉਹਦਾ ਜੂਸ ਕੱਢ ਕੇ ਕੌਲੀ ਮੈਂ ਰੱਖ ਦਿਓ। ਹਫ਼ਤੇ ਕੁ ਬਾਅਦ ਉਹ ਐਂ ਖੱਟਾ ਜਿਹਾ ਹੋ ਜੂਗਾ, ਉਹ ਤੁਸੀਂ ਆਪਣੇ ਲਗਾ ਸਕਦੇ ਆ ਪੰਬੇ ਨਾਲ। ਉਹਦੇ ਨਾਲ ਵੀ ਜਿਹੜੇ ਹੌਲੀ ਹੌਲੀ ਉਤਰ ਜਾਂਦੇ। ਇੱਕ ਭਾਈ ਕਹਿੰਦਾ ਸੀਗਾ ਉਹਨੇ ਬੁਖਾਰ ਚੜ੍ਹਦਾ ਜੀ ਕੰਬਲ ਲੱਗ ਕੇ, ਉਹਦਾ ਫਟਕੜੀ ਦੀ ਖਿੱਲ ਕਰ ਲੇਗਾ। ਜਿਹਨਾਂ ਨੂੰ ਵੀ ਬੁਖਾਰ ਕੰਬਲ ਲੱਗ ਕੇ ਚੜ੍ਹਦਾ ਜੀ ਕਈ ਵਾਰੀ, ਸਿਆਲਾਂ ਉਹ ਫਟਕੜੀ ਦੀ ਖਿੱਲ ਕਰਕੇ ਰੱਖ ਲਵੇਂ ਘਰ ਆਪਣੇ, ਇੱਕ ਚੁਟਕੀ ਕੋਸੇ ਪਾਣੀ ਨਾਲ ਲੈ ਲਵੇਂ, ਫਟ ਉਹਨਾਂ ਦਾ ਕੰਬਲ ਜਿਹੜਾ ਉਤਰ ਜੂਗਾ ਜੀ। ਤੇ ਉਹਨੇ ਜਿਹੜੇ ਕਹਿੰਦੇ ਸੀਗੇ ਗਾਲ ਬਲੈਡਰ ਪੱਥਰੀ ਵਾਸਤੇ ਜਿਹੜੇ ਕਹਿੰਦੇ ਸੀਗੇ, ਉਹਦੇ ਉਹਨੇ ਲੈਣੇ ਹੈਗੇ 6 ਬਦਾਮ ਲੈਣੇ ਹੈਗੇ, 6 ਮਣੱਕੇ, 4 ਗ੍ਰਾਮ ਖਰਬੂਜੇ ਦੇ ਬੀਜ, ਇੱਕ ਚਮਚਾ ਸਮਝ ਲਓ ਖਰਬੂਜੇ ਦੇ ਬੀਜਾਂ ਦਾ, ਜਾਂ 1.5 ਚਮਚਾ। ਇਹਦਾ ਕੋਈ ਵਿਗਾੜ ਨਹੀਂ ਹੈ, ਜਿੰਨੇ ਮਰਜ਼ੀ ਪਾ ਲਓ, 1.5 ਚਮਚੇ ਹੀ ਪਾ ਲਓ ਭਾਵੇਂ। ਤੇ 2 ਛੋਟੀਆਂ ਇਲਾਚੀਆਂ ਲੈਣੀਆਂ ਹੈ ਤੇ 10 ਗ੍ਰਾਮ ਲੈਣੀ ਹੈਗੀ ਮਿਸ਼ਰੀ। ਤੇ ਇਹਨਾਂ ਨੂੰ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣਾ ਹੈਗਾ। ਬਦਾਮਾਂ ਦੇ ਤੁਸੀਂ ਛਿੱਲਕ ਲਾ ਦਿਓ, ਮਨੱਕਿਆਂ ਦੇ ਵਿੱਚੋਂ ਦੇ ਚਾਹੇ ਪਹਿਲਾਂ ਹੀ ਗੁਠਲੀਆਂ ਕੱਢ ਕੇ ਰੱਖ ਲਓ, ਇਹਦੇ ਬੀਜ ਕੱਢ ਕੇ ਰੱਖ ਲੈਣੇ। ਫਿਰ ਉਹਨਾਂ ਮਿਕਸੀ ਮਾ ਪਾ ਕੇ, ਚਾਹੇ ਤਾਂ ਦੁੱਧ ਪਾ ਲਓ, ਚਾਹੇ ਥੋੜਾ ਜਿਹਾ ਪਾ ਕੇ ਠੰਡਿਆਈ ਜੀ ਬਣਾ ਕੇ ਇਹਨਾਂ ਦੀ ਮਿਕਸੀ ਜੇ ਕਰਕੇ ਉਹ ਤੁਸੀਂ ਆਪਣੇ ਪੀਓ ਜੀ। ਇਹ ਆਪਣੇ ਇਹਦੇ ਨਾਲ ਪਥਰੀ ਜਿਹੜੀ ਆਪਣੇ ਨਿਕਲ ਜਾਂਦੀ ਜੀ। ਜੈਸਾ ਪੇਨ ਵੀ ਹੁੰਦਾ ਹੈਗਾ ਉਹ ਵੀ ਆਪਣੇ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਅੱਖਾਂ ਮਾ ਖੁਰਕ ਜੀ ਰਹਿੰਦੀ ਹੈਗੀ, ਉਹ ਆਪਣੇ ਚਾਹੇ ਤਾਂ ਤੁਸੀਂ ਆਪਣੇ ਰੋਜ਼ ਵਾਟਰ ਲੈ ਲੈਣਾ, ਗੁਲਾਬ ਜਲ ਲੈਣਾ ਹੈਗਾ, ਉਹ 30 ml ਦੇ 1 ਔਂਸ ਐਂ ਕਰ ਲੈਂਦੇ ਚਲੋ 1 ਔਂਸ ਤੁਸੀਂ ਲੈਣਾ ਹੈਗਾ ਗੁਲਾਬ ਜਲ, ਜਾਂ ਇੱਕ ਚੁਟਕੀ ਵਿੱਚੋਂ ਪਾਣੀ ਹੈ ਫਟਕੜੀ ਪੀ ਕੇ, ਖਿੱਲ ਖੁੱਲ ਨਹੀਂ ਕਰਨੀ, ਐਂ ਹੀ ਪੀ ਕੇ ਪਾ ਦੇਣੀ ਹੈ ਜੀ। ਇਹ ਤੁਸੀਂ 2 ਬੂੰਦਾਂ ਸਵੇਰ ਨੂੰ, 2 ਬੂੰਦਾਂ ਸ਼ਾਮ ਨੂੰ ਤੁਸੀਂ ਪਾ ਲਓ। ਇਹਦੇ ਨਾਲ ਜਿਹੜੀ ਅੱਖਾਂ ਤੇ ਖੁਰਕ ਹੈਗੀ ਉਹ ਠੀਕ ਹੋ ਜਾਂਦੀ। ਜਾਂ ਨਹੀਂ ਤਾਂ ਫਿਰ ਉਹਨੇ ਸੰਤਰੇ ਦਾ ਰਸ ਕੱਢ ਕੇ ਉਹਨੇ 3 ਚਮਚੇ ਉਹਨਾਂ ਨੇ ਚੰਗੀ ਤਰ੍ਹਾਂ ਭੁੰਨ ਲੈਣਾ ਕੱਪੜੇ ਦੇ ਵਿੱਚ, 1 ਚਮਚਾ ਸ਼ਹਿਦ ਮਿਕਸ ਕਰਕੇ ਇਹਦੀਆਂ 2 ਬੂੰਦਾਂ ਪਾਈ ਚਲੋ। ਜਾਂ ਫਿਰ ਤੁਸੀਂ ਐਂ ਕਰ ਸਕਦੇ ਆ ਕਿ ਤੁਸੀਂ ਅਰੰਡੀ ਦੇ ਤੇਲ ਦੀ ਅੱਖ ਦੇ ਆਲੇ ਦੁਆਲੇ ਇਹਦੇ ਮਾਲਿਸ਼ ਕਰਨੀ ਹੈਗੀ ਜੀ, ਵਿੱਚ ਮਾ ਨਹੀਂ ਪਾਣਾ, ਮਾਲਿਸ਼ ਕਰਨੀ ਹੈਗੀ ਆਲੇ ਦੁਆਲੇ। ਚਾਹੇ ਆਪਣੇ ਅਰੰਡੀ ਦਾ ਤੇਲ ਨਹੀਂ ਤੁਹਾਨੂੰ ਮਿਲਦਾ ਤਾਂ ਨਾਰੀਅਲ ਦੇ ਤੇਲ, ਇਹਦੀ ਅੱਖਾਂ ਦੇ ਆਲੇ ਦੁਆਲੇ ਮਾਲਿਸ਼ ਕਰੋ ਤੁਸੀਂ। ਇਹਦੇ ਨਾਲ ਵੀ ਜਿਹੜੀ ਆਪਣੇ ਅੱਖਾਂ ਮਾ ਦਰਦ ਹੁੰਦਾ ਜਾਂ ਅੱਖਾਂ ਮਾ ਸੋਜ ਜੀ ਮਹਿਸੂਸ ਕਰਦੇ ਤੁਸੀਂ ਵੀ ਸੁੱਜੀਆਂ ਜਿਹੀਆਂ ਹੈਗੀ। ਉਹ ਜਿਹੜੇ ਕਹਿੰਦੇ ਸੀਗੇ ਮੇਰੀ ਅੱਖਾਂ ਅੰਦਰ ਨੂੰ ਵੜ ਗਈਆਂ ਕੰਪਿਊਟਰ ਦੇਖਦੇ, ਉਹ ਵੀ ਟਰਾਈ ਕਰ ਸਕਦੇ ਆ ਜੀ। ਤਾਂ ਕੋਈ ਵਿਗਾੜ ਤਾਂ ਹੈ ਨਹੀਂ ਹੈਗਾ ਇਹਦਾ। ਆਲੇ ਦੁਆਲੇ ਆਪਣੇ ਇਹਦੇ ਰਿਲੈਕਸ ਜਿਹੀਆਂ ਹੋ ਜਾਣਗੀਆਂ ਅੱਖਾਂ। ਨਾਰੀਅਲ ਦੇ ਤੇਲ ਦੀ ਮਾਲਿਸ਼ ਕਰ ਲਓ, ਚਾਹੇ ਅਰੰਡੀ ਦੇ ਤੇਲ ਦੀ ਮਾਲਿਸ਼ ਕਰ ਲਓ, ਇਹ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਸਿਰ ਮਾ ਗੰਜ ਜਿਹਾ ਪੈ ਗਿਆ ਹੈਗਾ, ਬਾਲ ਉੜ ਗਏ, ਗੰਜ ਜਿਹਾ ਪੈ ਗਿਆ, ਉਹ ਆਪਣੇ ਥੋੜਾ ਜਿਹਾ ਕੱਪੜਾ ਜਿਹਾ ਲੈ ਕੇ, ਸੁੱਕਾ ਟਾਵਲ ਜਿਹਾ, ਜਿੱਥੇ ਬਾਲ ਜੁੜੇ ਹੋਏ ਹੈਗੇ ਉਹਨਾਂ ਦੀ ਸਿੱਕਰੀ ਜੀ ਲਾ ਦੇਣੀ ਹੈਗੀ ਤੁਸੀਂ, ਉਹ ਰਗੜ ਕੇ ਬਾਲਾਂ ਨੂੰ। ਫਿਰ ਜਿਹੜੀ ਅਰਹਰ ਦੀ ਦਾਲ ਹੁੰਦੀ ਹੈ, ਅਰਹਰ ਦੀ ਦਾਲ ਦਾ ਉਹਦਾ ਪਹਿਲਾਂ ਪੇਸਟ ਬਣਾ ਕੇ ਰੱਖ ਲਓ। ਪਹਿਲਾਂ ਪਾਣੀ ਵਿੱਚ ਭਿਓ ਲਓ, ਫਿਰ ਉਹਦੀ ਪਿੱਠੀ ਜਿਸ ਤਰ੍ਹਾਂ ਬਣਾਉਂਦੇ ਨੇ ਪੇਸਟ ਜਿਹਾ ਬਣਾ ਕੇ ਮਿਕਸੀ ਦੇ ਵਿੱਚ, ਉਹ ਤੁਸੀਂ ਲਗਾਉਣਾ ਹੈ। ਉਹ ਲਗਾ ਕੇ ਤੁਸੀਂ ਆਪਣੇ 2 ਘੰਟੇ ਬਾਅਦ ਫਿਰ ਤੁਸੀਂ ਆਪਣੇ ਨਹਾ ਲਓ। ਜਾਂ ਫਿਰ ਨਿੰਬ ਦਾ ਤੇਲ ਜਿਹੜਾ ਹੁੰਦਾ ਜੀ, ਨਿੰਬ ਦਾ ਤੇਲ ਵੀ ਤੁਸੀਂ ਲਗਾ ਸਕਦੇ ਹੈਗੇ ਇਹਦੇ ਉੱਤੇ। ਨਿੰਬ ਦਾ ਤੇਲ ਲਗਾ ਲਓ, ਇਹਦੇ ਨਾਲ ਵੀ ਆਪਣੇ ਜਿਹੜੇ ਹਟ ਜਾਂਦੇ। ਅੱਗੇ ਜਿਹੜੇ ਕਹਿੰਦੇ ਸੀਗੇ ਐਸਿਡ ਬਹੁਤ ਹੈਗਾ, ਉਹ ਤੁਸੀਂ ਆਪਣੇ ਸਾਰਿਆਂ ਤੋਂ ਵਧੀਆ ਤਾਂ ਚੀਜ਼ ਰਹੂਗਾ ਜੀ ਆਪਣੇ ਔਲੇ ਜਿਹੜਾ ਤਿਰਫਲਾ ਪਾਊਡਰ ਹੁੰਦਾ, ਉਹ ਲੈਣਾ ਸਟਾਰਟ ਕਰ ਦਿਓ ਜੀ। 2 ਚਮਚੇ ਤਿਰਫਲਾ ਪਾਊਡਰ ਰਾਤ ਨੂੰ ਭਿਓ ਕੇ ਰੱਖ ਦਿਓ ਤੁਸੀਂ ਪਾਣੀ 'ਚ, ਤੇ ਸਵੇਰ ਨੂੰ ਉੱਠ ਕੇ ਉਹਨੇ ਉਹ ਪੀ ਲਿਆ ਕਰੋ। ਜਾਂ ਫਿਰ ਦੂਸਰਾ ਇਲਾਜ ਆ ਔਲੇ ਦਾ ਜੂਸ ਲੈਣਾ 2 ਕੌਂਸ, ਜੀਰਾ ਭੁੰਨ ਕੇ, ਜੀਰਾ ਐਵੇਂ ਪਾ ਲਓ, ਫਰਾਈ ਕਰਨਾ ਥੋੜਾ ਜਿਹਾ, ਫਰਾਈ ਕਰਕੇ ਉਹ ਤੁਸੀਂ ਅੱਧਾ ਚਮਚਾ ਉਹ ਤੁਸੀਂ ਔਲੇ ਦੇ ਜੂਸ ਨਾਲ ਫੱਕੀ ਜੀ ਲੈ ਕੇ, ਭਾਵੇਂ ਔਲੇ ਦਾ ਜੂਸ ਲੈ ਲਓ, ਪਾਣੀ ਤੁਸੀਂ ਪਾ ਲਓ ਇਹਦੇ ਵਿੱਚੋਂ, ਔਲੇ ਦੇ 2 ਔਂਸ ਜੂਸ 'ਚ ਪਾਣੀ ਪਾ ਕੇ ਗਲਾਸ 'ਚ ਫੱਕੀ ਜੀ ਲੈ ਕੇ ਇਹਦੀ ਜੀਰੇ ਦੇ ਉੱਪਰ ਤੁਸੀਂ ਪਾਣੀ ਪੀ ਸਕਦੇ। ਜਾਂ ਫਿਰ ਸਾਰੇ ਕੋਲ ਇੱਥੇ ਆਯੁਰਵੈਦਿਕ ਸਟੋਰ ਹੈਗੀ ਕੋਈ, ਜਾਂ ਸ਼ਾਇਦ ਆਪਣੀ ਸਟੋਰਾਂ 'ਚ ਵੀ ਹੋਵੇ, ਅਬ ਪਿੱਤੀ ਕਰ ਚੂਰਨ ਹੈ ਜੀ ਉਹਦਾ ਨਾਂ, ਅਬ ਪਿੱਤੀ ਕਰ ਚੂਰਨ। ਇਹ ਐਸਿਡਿਟੀ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਜੀ, ਬਣਿਆ ਬਣਾਇਆ ਮਿਲ ਜਾਂਦਾ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਉਹਨੇ ਤੁਸੀਂ ਨੰਬੋਲੀਆਂ ਜਿਹੜੀਆਂ ਹੁੰਦੀਆਂ, ਨਿੰਬ ਦੀਆਂ ਨੰਬੋਲੀਆਂ, ਉਹ ਤੁਸੀਂ ਉਹਨਾਂ ਦਾ ਪਾਊਡਰ ਬਣਾ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਉਹਨੇ ਮੁਰਲੀ ਦਾ ਜੂਸ, ਜਿਹੜਾ ਮੁਰਲੀ ਦਾ ਜੂਸ ਕੱਢ ਲਓ ਥੋੜਾ ਜਿਹਾ, ਤੇ ਉਹਦੇ ਵਿੱਚੋਂ 2 ਚਮਚੇ ਹਰੇ ਧਨੀਏ ਦਾ ਜੂਸ, ਇਹ ਮਿਕਸ ਕਰਕੇ ਤੁਸੀਂ ਇਹ ਪੀ ਸਕਦੇ ਹੈਗੇ। ਫਿਰ ਉਹਨੇ ਟਮਾਟਰ, ਮੁਰਲੀ, ਇਹ
ਸਲਾਦ ਬਣਾ ਕੇ ਤੁਸੀਂ ਇਹ ਖਾ ਸਕਦੇ ਹੈਗੇ। ਇਹਦੇ ਜਿਹੜੇ ਕਹਿੰਦੇ ਸੀਗੇ ਆਪਣੇ ਗਲੂਕੋਮੇ ਨਾਲ ਅੱਖਾਂ ਦੀ ਉਹਦੀ ਨਿਗਾਹ ਜੀ, ਆਪਣੇ ਗਲੂਕੋਮਾ ਹੈਗਾ ਪਤਾ ਨਹੀਂ ਤਾਂ ਨਿਗਾਹ ਹੈਗੀ ਜਾਂ ਨਹੀਂ, ਉਹ ਤੁਸੀਂ ਆਪਣੇ ਧਨੀਆ ਤੇ ਸੌਂਫ ਇਹ ਬਰਾਬਰ ਲੈ ਕੇ 1 ਚਮਚਾ ਰੋਜ਼ ਖਾਣਾ ਜੀ। 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਤੇ ਆਪਣੇ ਗਾਜਰਾਂ ਦਾ ਜੂਸ ਇਹ ਤੁਸੀਂ ਆਪਣੇ ਪੀਣਾ ਹੈ ਜੀ, ਗਾਜਰਾਂ ਤੇ ਪਾਲਕ ਦਾ ਜੂਸ ਇਹ ਮਿਲਾ ਕੇ ਤੁਸੀਂ ਪੀਣਾ ਹੈਗਾ। ਤੇ ਆਪਣੇ ਅੱਖਾਂ ਵਿੱਚ ਸ਼ਾਇਦ ਪਾਉਂਦੇ ਹੁੰਦੇ ਜੇ ਗਲੂਮਾ ਹੋਵੇ, ਹੁਣ ਤਾਂ ਪਤਾ ਨਹੀਂ, ਉਹਨਾਂ ਦੀ ਅੱਖਾਂ ਬੰਦ ਨਹੀਂ ਸੀ ਹੋਈਆਂ ਜਿਸ ਤਰ੍ਹਾਂ ਨਿਗਾਹ ਕਹਿੰਦੇ, ਪਰ ਇਹਦੇ ਨਾਲ ਠੀਕ ਲੱਗ ਗਿਆ ਸੀਗਾ ਜੀ। ਹੁਣ ਜੇ ਇੱਕ ਸ਼ਾਇਦ ਦੀ ਬੂੰਦ ਪਾ ਦੇ ਕਰੀਏ ਉਹਦੇ ਵਿੱਚ। ਤੇ ਉਹਨੇ ਅੱਗੇ ਕਹਿੰਦੇ ਸੀਗੇ ਜਿਹੜੇ ਯਾਦਦਾਸ਼ਤ ਵਾਸਤੇ ਹੈਗੇ ਉਹਦਾ ਬ੍ਰਹਮੀ ਆਪਣੇ ਠੀਕ ਰਹੂਗੀ ਜੀ। ਯਾਦਦਾਸ਼ਤ ਵਾਸਤੇ ਬ੍ਰਹਮੀ ਤੁਸੀਂ ਆਪਣੇ ਉਹ ਯੂਜ਼ ਕਰਿਓ, ਜਾਂ ਫਿਰ ਤੁਸੀਂ ਬ੍ਰੇਨ ਦੀ, ਜਿਸ ਤਰ੍ਹਾਂ ਕੋਈ ਬ੍ਰੇਨ ਮਾ ਥਕਾਵਟ ਰਹਿੰਦੀ ਹੈ, ਨੀਂਦ ਨਹੀਂ ਆਉਂਦੀ, ਯਾਦਦਾਸ਼ਤ ਭੁੱਲਦੀ ਹੈਗੀ, ਜਾਂ ਆਪਣੇ ਤੁਸੀਂ ਜਿਹਨਾਂ ਦੇ ਕਈ ਵਾਰੀ ਹੱਥ ਵੀ ਕੰਬਣ ਲੱਗ ਜਾਂਦੇ ਹੈਗੇ, ਉਹਨਾਂ ਵਾਸਤੇ ਹੈਗਾ ਜੀ ਇਲਾਜ। ਛੋਟੀ ਇਲਾਇਚੀਆਂ ਲੈਣੀਆਂ ਹੈਗੀਆਂ 15 ਗ੍ਰਾਮ, ਬ੍ਰਹਮੀ ਪਾਊਡਰ ਲੈਣਾ ਹੈਗਾ 100 ਗ੍ਰਾਮ, ਸ਼ੰਖ ਪੁਸ਼ਪੀ ਲੈਣੀ ਹੈਗੀ 100 ਗ੍ਰਾਮ, ਬੱਚ ਇਹ ਲੈਣੀ ਹੈਗੀ 60 ਗ੍ਰਾਮ, ਕੂਜਾ ਮਿਸ਼ਰੀ ਲੈਣੀ ਹੈਗੀ 300 ਗ੍ਰਾਮ। ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਦੁੱਧ ਦੇ ਨਾਲ ਸਵੇਰ ਨੂੰ ਲੈ ਸਕਦੇ, ਅੱਧਾ ਚਮਚਾ ਸ਼ਾਮ ਨੂੰ ਲੈ ਸਕਦੇ। ਜਾਂ ਫਿਰ ਆਪਣੇ ਇਹਦੇ ਵਿੱਚੋਂ ਤੁਸੀਂ 5 ਬਦਾਮ, 5 ਦਾਖਾਂ, 5 ਕਾਲੀਆਂ ਮਿਰਚਾਂ ਇਹ ਮੂੰਹਾਂ ਪਾ ਕੇ ਤੁਸੀਂ ਆਪਣੇ ਇਹ ਚੱਬ ਲੈ ਕਰੋ ਇਕੱਠੀ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਹੈਗੇ ਅੰਬ ਦਾ ਜੂਸ, ਇਹਦੇ ਵਿੱਚੋਂ ਚੰਗਾ ਰਹਿੰਦਾ ਹੈਗਾ ਜੀ। ਅੰਬ ਦਾ ਜੂਸ ਤੁਸੀਂ ਉਹਨੇ ਜਿਹੜਾ ਪਿਓਰੇ ਜਿਹਾ ਮਿਲ ਜਾਂਦਾ ਅੰਬ ਦਾ, ਉਹਦੇ ਵਿੱਚੋਂ ਤੁਸੀਂ 50 ਗ੍ਰਾਮ ਤੁਸੀਂ ਉਹ ਲੈ ਲਓ, ਥੋੜਾ ਜਿਹਾ ਦੁੱਧ ਪਾ ਲਓ ਜਿੰਨਾ ਤੁਸੀਂ ਪੀਣਾ ਹੈਗਾ, 2-3 ਚਮਚੇ ਤੁਸੀਂ ਅਦਰਕ ਦਾ ਰਸ ਪਾ ਲਓ। ਇਹ ਦਿਮਾਗੀ ਜਿਹੜੀ ਕਮਜ਼ੋਰੀ ਹੁੰਦੀ ਉਹਨੂੰ ਵੀ ਠੀਕ ਕਰ ਦਿੰਦਾ ਹੈਗਾ। ਜੇ ਗੁਰਦੇ ਦੇ ਜਿਹੜੇ ਰੋਗ ਹੁੰਦੇ ਆ ਉਹਨਾਂ ਨਾਲ ਵੀ ਬਹੁਤ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਦਿਮਾਗ ਵਾਸਤੇ ਹੈਗਾ, ਤੁਸੀਂ 2 ਚਮਚੇ ਤੁਸੀਂ ਤੁਲਸੀ ਦਾ ਰਸ ਲੈ ਲੈਣਾ ਹੈਗਾ, 1 ਚਮਚਾ ਸ਼ਹਿਦ ਇਹ ਮਿਲਾ ਕੇ ਤੁਸੀਂ ਆਪਣੇ ਰੋਜ਼ ਖਾ ਸਕਦੇ ਹੈਗੇ। ਜਾਂ ਫਿਰ 1 ਚਮਚਾ ਸਫੇਦ ਪਿਆਜ਼ ਦਾ ਰਸ, 1 ਚਮਚਾ ਤੁਸੀਂ ਅਦਰਕ ਦਾ ਰਸ, 1 ਚਮਚਾ ਸ਼ਹਿਦ ਇਹ ਮਿਕਸ ਕਰਕੇ ਰੋਜ਼ ਖਾਓ। ਇਹ ਵੀ ਸਾਰੀ ਮੈਮਰੀ ਨੂੰ ਆਪਣੇ ਜਾਂ ਬ੍ਰੇਨ ਦੀ ਜਿਹੜੀ ਕਮਜ਼ੋਰੀ ਹੈ ਉਹਨੂੰ ਦੂਰ ਕਰ ਦਿੰਦਾ ਹੈਗਾ। ਜਾਂ ਬ੍ਰੇਨ ਵਾਸਤੇ ਹੈਗਾ 2 ਚਮਚੇ ਤੁਸੀਂ ਸ਼ੱਕਰ ਲੈਣੀ ਹੈਗੀ, 1 ਚਮਚਾ ਤੁਸੀਂ ਆਪਣੇ ਤਿਲ ਲੈਣੇ ਹੈਗੇ, ਇਹ ਮਿਕਸ ਕਰਕੇ ਖਾਣੇ ਹੈਗੇ ਜੀ। ਚਾਹੇ ਤਿਲਾਂ ਦੇ ਲੱਡੂ ਬਣਾ ਕੇ ਖਾਣ ਲਾ ਜਾਓ ਗੁੜ ਦੇ ਵਿੱਚ, ਉਹ ਵੀ ਆਪਣੇ ਠੀਕ ਹੈ ਜੀ ਕੰਮ ਹੈ ਇਹਦੇ ਵਾਸਤੇ। ਇਹਦੇ ਵਿੱਚੋਂ ਤੁਸੀਂ ਸੌਂਫ ਤੇ ਮਿਸ਼ਰੀ ਉਹ ਖਾਣ ਲਾ ਜੋ, ਹੋਰ ਨਹੀਂ ਕੁਛ ਕਰਨਾ ਤਾਂ ਉਨੀ ਸੌਂਫ ਲੈ ਲਓ, ਉਨੀ ਮਿਸ਼ਰੀ ਲੈ ਲਓ। ਇਹ 2 ਚਮਚੇ ਆਪਣੇ ਮੂੰਹਾਂ ਪਾ ਕੇ ਚੂਸ ਲਏ ਇਹਦੇ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਵੀ ਆਪਣੇ ਰਿਲੈਕਸ ਕਰ ਦਿੰਦਾ ਦਿਮਾਗ ਨੂੰ। ਜਾਂ ਜਿਹੜੇ ਖੀਰੇ ਦੇ ਬੀਜ ਹੁੰਦੇ ਹੈਗੇ 1 ਚਮਚਾ ਤੁਸੀਂ ਇਹ ਲੈ ਲਓ, ਇਹ ਖਾ ਕੇ ਉੱਪਰ ਦੁੱਧ ਪੀ ਲਿਆ, ਇਹ ਵੀ ਆਪਣੇ ਦਿਮਾਗ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਬ੍ਰਹਮੀ ਲੈਣੀ ਹੈਗੀ 20 ਗ੍ਰਾਮ, ਮਗਜ਼ ਖੀਰੇ ਦੇ ਬੀਜ ਲੈਣੇ ਹੈਗੇ 10 ਗ੍ਰਾਮ, ਪਿਸਤਾ ਲੈਣਾ ਹੈਗਾ 10 ਗ੍ਰਾਮ। ਇਹਨਾਂ ਨੂੰ ਕੁੱਟ ਕੇ ਥੋੜਾ ਜਿਹਾ ਸ਼ਹਿਦ ਪਾ ਕੇ, ਜਿਹਦੇ ਕਾਲੇ ਛੋਲੇ ਦੇ ਦਾਣੇ ਜਿੰਨੀਆਂ ਉਹਨੇ ਗੋਲੀਆਂ ਵੱਟ ਲਓ ਤੁਸੀਂ, 2 ਗੋਲੀਆਂ ਤੁਸੀਂ ਆਪਣੇ ਰੋਜ਼ ਦੁੱਧ ਦੇ ਨਾਲ ਤੁਸੀਂ ਆਪਣੇ ਲੈ ਲੈ। ਜਿਹੜੇ ਕਹਿੰਦੇ ਸੀਗੇ ਆਪਣੇ ਰੀਹ ਦਾ ਦਰਦ ਹੈਗਾ, ਸਿਆਟਿਕਾ ਪੇਨ ਜਿਹਨੂੰ ਕਹਿੰਦੇ ਹੈਗੇ, ਉਹਦੇ ਵਿੱਚ ਛੁਹਾਰੇ ਵਧੀਆ ਰਹਿੰਦੇ ਹੈਗੇ ਜੀ। 2 ਛੁਹਾਰੇ ਆਪਣੇ ਰੋਜ਼ ਖਾ ਲਿਆ ਕਰੋ ਤੁਸੀਂ। ਜਾਂ ਫਿਰ ਰਿੰਡ ਦੇ ਬੀਜ ਜਿਹੜੇ ਹੁੰਦੇ ਆ ਉਹ ਲੈਣੇ ਹੈਗੇ 40 ਗ੍ਰਾਮ, 1 ਲੀਟਰ ਦੁੱਧ ਦੇ ਵਿੱਚੋਂ ਉਬਾਲ ਕੇ ਇਹਨਾਂ ਨੂੰ ਖੀਰ ਜੀ ਬਣਾ ਲੈਣੀ ਹੈਗੀ ਇਹਨਾਂ ਦੀ। ਉਹ ਤੁਸੀਂ ਖੀਰ 1 ਲੀਟਰ ਦੁੱਧ 3 ਦਿਹਾੜੀਆਂ ਵਾ ਤੁਸੀਂ 3 ਜਾਂ 4 ਦਿਹਾੜੀਆਂ ਵਾ 4 ਹਿੱਸੇ ਕਰ ਲਓ, ਜਿੰਨੇ ਕੁ ਖੀਰ ਬਣੂਗੀ ਉਹਨੇ ਤੁਸੀਂ ਆਪਣੇ 4 ਦਿਨਾਂ ਵਾ ਖੀਰ ਪਕਾ ਕੇ ਆਪਣੇ ਫਿਰ ਨਾਲ 4 ਦਿਨਾਂ ਪਿੱਛੇ ਇਹਦੇ ਨਾਲ ਆਪਣੇ ਫਰਕ ਪੈ ਜਾਂਦਾ ਜੀ। ਜਾਂ ਜਿਹੜੇ ਆਪਾਂ ਔਰੰਜ ਖਾਂਦੇ ਹਾਂ ਉਹਨਾਂ ਦੇ ਬੀਜ ਜਿਹੜੇ ਨਿਕਲਦੇ ਹੈਗੇ 8 ਬੀਜ ਲੈਣੇ ਹੈਗੇ, 1 ਕੱਪ ਦੁੱਧ ਮਾ ਉਬਾਲ ਕੇ ਪਾ ਕੇ ਉਬਾਲਣੇ ਹੈਗੇ ਜੀ। ਤੇ ਆਪਣੇ ਉਹ ਉਬਾਲ ਕੇ ਉਹਨੂੰ ਫਿਰ 1 ਚਮਚਾ ਵਿੱਚ ਅਦਰਕ ਦਾ ਰਸ ਪਾਉਣਾ, ਅੱਧਾ ਚਮਚਾ ਦੇਸੀ ਘੀ ਦਾ ਪਾਉਣਾ, ਇਹ ਤੁਸੀਂ ਆਪਣੇ ਪੀ ਲਿਆ ਕਰੋ। ਇਹਦੇ ਨਾਲ ਵੀ ਸਿਆਟਿਕਾ ਪੇਨ ਨੂੰ ਫਰਕ ਪੈਂਦਾ ਜੀ। ਜਾਂ ਫਿਰ ਜਿਹੜੀ ਰਾਈ ਹੁੰਦੀ ਹੈਗੀ, ਰਾਈ ਉਹਦਾ ਪੇਸਟ ਜਾਂ ਪਾਣੀ ਪਾ ਕੇ ਪੇਸਟ ਜਾਂ ਬਣਾ ਕੇ ਉਹ ਤੁਸੀਂ ਮਲੋ ਜਿੱਥੇ ਥਾਰੇ ਦਰਦ ਹੁੰਦਾ, ਉਹ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਆਪਣੇ ਅਸਗੰਧ ਦੇ ਬੀਜ ਲੈ ਲੈਣੇ, ਅਸਗੰਧ ਦੇ ਬੀਜ ਉਹ ਤੁਸੀਂ ਆਪਣੇ 1 ਚਮਚਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਾਸਤੇ ਉਹਨੇ ਕੂੜਾ ਸੱਕ ਲੈਣਾ, ਜਾਂ ਕੂੜਾ ਛਾਲ ਵੀ ਕਹਿੰਦੇ ਹੈਗੇ, ਰੀਹ ਦੇ ਦਰਦ ਵਾਸਤੇ ਜੀ, ਸਿਆਟਿਕਾ ਪੇਨ ਵਾਸਤੇ। ਮਿੱਠੀਆਂ ਸਰੰਜਾਂ ਲੈਣੀਆਂ ਹੈਗੀਆਂ, ਤੇ ਸੁੰਡ ਲੈਣੀ ਹੈਗੀ, ਤੇ ਅਸਗੰਧ ਲੈਣੀ ਹੈਗੀ। 4 ਚੀਜ਼ਾਂ ਬਰਾਬਰ ਲੈਣੀਆਂ ਹੈ। ਇਹ ਆਪਣੇ ਤੁਸੀਂ ਥੋੜਾ ਜਿਹਾ ਆਪਣੇ ਕੜਾਹ ਜਿਹਾ ਬਣਾ ਕੇ, ਜਿਸ ਤਰ੍ਹਾਂ ਕੜਾਹ ਬਣਾਉਣੇ ਦਾ ਥੋੜਾ ਜਿਹਾ ਬਣਾ ਲਓ ਤੇ ਉਹਦੇ ਵਿੱਚ 1.5 ਚਮਚਾ ਇਹ ਦਵਾਈ ਦਾ ਮਿਕਸ ਕਰਕੇ ਇਹ ਖਾਣਾ ਜੀ ਰੋਜ਼, ਕੜਾਹ ਦੇ ਵਿੱਚ ਮਿਕਸ ਕਰਕੇ ਇਹ ਖਾਣਾ ਜੀ। ਇਹਦੇ ਨਾਲ ਵੀ ਆਪਣੇ ਜਿਹੜੀ ਸਿਆਟਿਕਾ ਪੇਨ ਨੂੰ ਆਰਾਮ ਆ ਜਾਂਦਾ ਜੀ। ਟਾਈਮ ਹੋ ਗਿਆ ਜੀ? ਹਾਂਜੀ, ਸਮਾਂ ਸਮਾਪਤ ਹੈ ਜੀ। ਚਲੋ ਠੀਕ ਹੈ ਜੀ। ਜਿਹੜੇ ਬਾਕੀ ਰਹਿ ਗਏ ਦਰਦ ਜੇ ਵਾਸਤੇ ਉਹਦੇ ਵੀ ਦੱਸ ਦੂੰਗਾ ਜੀ। ਠੀਕ ਹੈ ਜੀ, ਧੰਨਵਾਦ ਜੀ। ਓਕੇ ਜੀ, ਸਾਰੇ ਸਤਿ ਸ੍ਰੀ ਅਕਾਲ ਜੀ। ਤੇ ਸੋ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਿਹਤ ਸੰਭਾਲ ਦਾ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ।